ਰਾਣਾ ਸਾਹਿਬ ਹਾਂਜੀ। ਚੀਮਾ ਸਾਹਿਬ ਨਾਲ ਤਾਂ ਆਪਾਂ ਬਾਅਦ ਵਿੱਚ ਗੱਲ ਕਰਦੇ ਆਂ। ਮੈਨੂੰ ਇੰਜ ਲੱਗਦਾ ਤੁਸੀਂ ਦੱਸੋ ਵੀ ਵੀ ਆਪਾਂ ਕਿਵੇਂ ਦੇ ਜੰਗਲ ਚ ਆ ਗਏ? ਮੈਨੂੰ ਤਾਂ ਇੰਜ ਲੱਗਦਾ ਜਿਸ ਤਰ੍ਹਾਂ ਕੋਈ ਆਪਾਂ ਕਿਸੇ ਕਹਾਣੀ ਦਾ ਕਿਰਦਾਰ ਆ ਹੈ ਹੈ ਤੇ ਕੋਈ ਪੁਰਾਣੀ ਕਹਾਣੀ ਆ ਤੇ ਆਪਾਂ ਜਿਹੜਾ ਵਾ ਨਾ ਕਿਸੇ ਜੰਗਲ ਚ ਦਾਖਲ ਹੋ ਗਏ ਆ ਤੇ ਇੱਥੇ ਹੁਣ ਪਤਾ ਨਹੀਂ ਜਿੰਨ ਪਰੀਆਂ ਕਿਹੜੀ ਛਾਵਾਂ ਨਾਲ ਸਾਬਕਾ ਪਏਗਾ। ਹਾਂਜੀ, ਇੱਕ ਵਾਰੀ ਫੇਰ ਜੀ ਤੁਹਾਨੂੰ ਸਾਰਿਆਂ ਨੂੰ अस्सलाम वालेकुम, सत श्री अकाल जी। किदां जी सारे वीर? उम्मीद करदा तुसीं सारे वधिया होवोगे ते मालक सारिਆਂ ਦੇ ਉੱਤੇ ਆਪਣੀ ਰਹਿਮਤ ਕਰੇ। मैं जी ਤੁਹਾਡਾ ਆਪਣਾ ਵੀਰ ਰਾਣਾ ਖਾਲਿਦ ਮਕਬੂਲ ਤੇ ਮੇਰੇ ਨਾਲ ਰਾਣਾ असलम खान वकार साहब, प्रोफैसर हबीबुल्ला कमर साहब ਤੇ रज़ीउल करीम चीमा साहब जी। ਅਸੀਂ ਇੱਕ ਵਾਰੀ ਫੇਰ ਜੀ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ। ਖੁਸ਼ ਆਮਦੀਦ, ਜੀ ਆਇਆਂ ਨੂੰ, ਸਤ ਬਿਸਮਿल्ला। ਪਿਛਲੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਜਿਹੜੀ ਕਿ ਅਸੀਂ ਹਰੀੜ ਦੇ ਉੱਤੇ ਬਣਾਈ ਹੈ। बड़ी वाधू वीडियो आ, बड़ी मालूमात वाली वीडियो आ। रवायती फसलों नूं छड्ड के ते एक बड़ी चंगी फसल हैगी है। ਜਿਹੜੇ ਵੀਰਾਂ ਨੇ ਨਹੀਂ ਦੇਖੀ ਨਾ ਉਹ ਵੀਡੀਓ ਜ਼ਰੂਰ ਜਾ ਕੇ ਦੇਖਿਓ। ਤੇ ਹੁਣ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਰਜ਼ੀਉਲ ਕਰੀਮ ਚੀਮਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਆਮਲੇ ਦੇ ਬਾਰੇ ਚ ਤੇ ਦੂਜਾ ਜਨਾਬ ਜੀ ਰਣ ਸਾਹਿਬ ਸਾਗਵਾਨ ਦੇ ਬਾਰੇ ਚ। ਸਾਗਵਾਨ ਇੱਕ ਕੋਈ ਫਲਦਾਰ ਪੌਦਾ ਨਹੀਂ ਹੈਗਾ, ਇਹ ਲੱਕੜ ਵਾਸਤੇ ਬਹੁਤ ਕੀਮਤੀ ਹੈ। मेरा ख्याल है दियार तो बाद राणा साहब ਇਹਦੀ ਵਾਰੀ ਹੁਣ ਆਂਦੀ। नहीं ये दियार तो महंगा, ਦਿਆਰ ਤੋਂ ਵੀ ਮਹਿੰਗਾ ਨਹੀਂ, ਪੁਰਾਣੇ ਵਕਤ ਹੁਣ ਵੀ ਉਹਦੇ ਨਾਲ ਮਹਿੰਗਾ। हाँ ਲਓ ਜੀ, ਤੇ ਬਾਕੀ ਅਸੀਂ ਹੁਣ ਜਿੱਦਾਂ ਕਿ ਰਜ਼ੀਉਲ ਕਰੀਮ ਚੀਮਾ ਸਾਹਿਬ ਵੀ ਦੱਸ ਰਹੇ ਆ ਤੇ ਰਾਣਾ ਸਾਹਿਬ ਵੀ ਕਹਿ ਰਹੇ ਕਿ ਇਹ ਦਿਆਰ ਨਾਲੋਂ ਵੀ ਮਹਿੰਗਾ ਆ ਤੇ ਇਹਦੇ ਬਾਰੇ ਜੀ ਪੁੱਛਾ ਦੱਸਾਂਗੇ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈਗਾ ਕਿ ਸਾਡਾ ਕਿਸਾਨ ਅੱਜ ਕੱਲ ਪਰੇਸ਼ਾਨ ਆ ਰਵਾਇਤੀ ਫਸਲਾਂ ਤੋਂ, ਰੇਟ ਨਹੀਂ ਹੈਗੇ। ਆ ਹੁਣ ਰਜ਼ੀਉਲ ਕਰੀਮ ਚੀਮਾ ਸਾਹਿਬ ਦੇ ਆ ਮੈਂ ਤੀਲਾਂ ਦਾ ਪੁੱਛਿਆ ਹੈਗਾ, ਬਾਜ਼ਾਰ ਗਏ ਸੀਗੇ ਤੇ ਉਹ ਜਨਾਬ ਜੀ 10,000 ਰੁਪਏ ਜੀ, 10-11,000 ਰੁਪਏ। ਤੁਸੀਂ ਇਹ ਦੇਖੋ ਵੀ ਪਿਛਲੇ ਸਾਲ 14,000 ਰੁਪਏ ਨੂੰ ਆਮ ਤੇਲ ਵਿਕਦਾ ਰਿਹਾ। ਇਸ ਵਾਰੀ ਕਾਸ਼ਤ ਵੀ ਘੱਟ ਆ, ਪਰ ਕੀ ਆ ਵੀ ਇਸ ਵਾਰੀ ਤੀਲਾਂ ਦਾ ਕੋਈ ਮੂੰਹ ਸੋਹਣਾ ਆ ਤੇ ਉਹਨਾਂ ਨੂੰ ਪੀੜ ਪੈ ਗਈ। ਜਿਹੜੇ ਸਾਡੇ ਵਿਚਲਾ ਮਿਡਲ ਆ ਨਾ, ਸਾਡਾ ਮਿਡਲ ਮੈਨ, ਉਹ ਹੁਣ ਕਮਾਈ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਗਿਆ। ਸਾਡਾ ਆਮ ਜ਼ਿਮੀਦਾਰ ਆ ਨਾ ਜਿਹੜੀ, ਉਹਦੀ ਪਹੁੰਚ ਨਹੀਂ ਹੈਗੀ ਜੀ ਭਾਈ ਹਬੀਬ ਵੀ ਉਹ ਕਿਸੇ ਤਰ੍ਹਾਂ ਐਕਸਪੋਰਟ ਕਰ ਸਕੇ। ਨਹੀਂ ਤੇ ਜੇ ਚਾਈਨਾ 'ਚ ਕੋਈ ਆਸਾਨੀ ਪੈਦਾ ਹੋ ਜਾਏ, ਸਾਡੀ ਸਰਕਾਰ ਨੂੰ ਚਾਹੀਦਾ ਕਿ ਐਕਸਪੋਰਟ ਦਾ ਜਿਹੜਾ ਉਹ ਤਰੀਕਾ ਕਾਰ ਆ ਨੂੰ ਕੋਈ ਆਸਾਨ ਕਰਕੇ ਸੋਸ਼ਲ ਮੀਡੀਆ ਦਾ ਦੌਰ ਪਹੁੰਚਾਉਣਾ ਚਾਹੀਦਾ ਸਾਡੇ ਜ਼ਿਮੀਂਦਾਰਾਂ ਤੱਕ, ਵੀ ਕੋਈ ਬੰਦਾ ਇਸ ਪਾਸੇ ਨੂੰ ਆਵੇ ਤੇ ਜ਼ਿਮੀਂਦਾਰ ਸਾਡਾ ਖੁਸ਼ਹਾਲ ਹੋਵੇ ਜੀ। ਤੇ ਅਸੀਂ ਗੱਲਬਾਤ ਕਰਦੇ ਹਾਂ ਜੀ ਸਾਗਵਾਨ ਦੇ ਬਾਰੇ 'ਚ ਤੇ ਦੂਜਾ ਆਮਲਾ ਦੇ ਬਾਰੇ 'ਚ। ਤੇ ਇੱਕ ਹੋਰ ਵੀ ਗੱਲ ਆ, ਰਜ਼ੀ ਕਰੀਮ ਚੀਮਾ ਸਾਹਿਬ ਨੇ ਨਾ ਜੀ ਇੱਕ ਜੰਗਲ ਲਾਇਆ ਹੋਇਆ ਆ ਉਹਦਾ ਪਾਮ ਦਾ। ਹੈ ਪਾਮ ਦੇ ਬਾਰੇ ਚ ਵੀ ਜੀ ਗੱਲਬਾਤ ਜ਼ਰੂਰ ਪੁੱਛੋ ਤੇ ਦਿਖਾਣੇ ਵੀ ਆ ਅਸੀਂ ਆਪਣੇ ਵੀਰਾਂ ਨੂੰ। ਹਾਂਜੀ ਰਾਣਾ ਸਾਹਿਬ। ਹਾਂਜੀ, ਅੱਛਾ ਰਈ ਸਾਹਿਬ, ਹੁਣ ਨਾ ਅਸੀਂ ਇਹ ਖੜੇ ਆ ਖੇਤ ਜਿੱਥੇ ਜ਼ਿਆਦਾਤਰ ਤਾਂ ਸਾਗਵਾਨ ਲੱਗਾ ਆ ਜੀ ਜੀ, ਵਿੱਚ ਕੁਝ ਆਮਲੇ ਦੇ ਪੌਦੇ ਵੀ ਆ। 20 ਪੌਦੇ ਆ। ਹਾਂ, ਅੱਛਾ ਇਹ ਦੱਸੋ ਕਿ ਇਹ ਸਾਗਵਾਨ ਜਿਹੜਾ ਵਾ ਨਾ ਕਿਸਨੀ ਕਿਸਮ ਦਾ ਵਾ ਤੇ ਜਿਹੜੇ ਖੇਤ 'ਚ ਅਸੀਂ ਹੁਣ ਖੜੇ ਆ ਇਹ ਕਿਤਨੇ ਅਰਸੇ ਦਾ ਲੱਗਾ ਵਾ ਤੇ ਸਭ ਤੋਂ ਪਹਿਲੇ ਤੁਸੀਂ ਸਾਗਵਾਨ ਕਦੋਂ ਲਾਇਆ? ਇਹ ਸਾਗਵਾਨ ਦੋ ਕਿਸਮ ਦਾ ਜੀ, ਇੱਕ ਦੇਸੀ ਹੈ ਜਿਹੜਾ ਬੀਜ ਤੋਂ ਲੱਗਦਾ, ਇੱਕ ਰੂਟ ਕਲਚਰ ਵਾਲਾ ਜਿਹੜਾ ਬਰਮਾ ਟੀਕ ਜਿਹਨੂੰ ਕਹਿੰਦੇ। ਅੱਛਾ ਅੱਛਾ, ਇਹ ਜਿੱਥੇ ਖੜੇ ਆ ਇਹ ਵੇ ਪੌਦਾ ਇਹ ਬਰਮਾ ਟੀਕ ਹੈ, ਇਹ ਰੂਟ ਕਲਚਰ ਵਾਲਾ। ਠੀਕ ਹੈ, ਉੱਥੇ ਉਹ ਵੱਡੇ ਪੌਦੇ ਲੱਗੇ ਨੇ 5.5 ਸਾਲ ਦੇ, ਉਹ ਦੇਸੀ ਨੇ, ਉਹ ਸੀਡ ਵਾਲੇ ਨੇ, ਲੇਕਿਨ ਉਹਨਾਂ ਦੀ ਗਰੋਥ ਮਾਸ਼ਾਅੱਲਾ ਬਹੁਤ ਅੱਛੀ ਹੈ। ਅੱਛਾ ਅੱਛਾ, ਹਾਂਜੀ, ਉਹ 5.5 ਸਾਲ ਚ ਤਕਰੀਬਨ 26 ਇੰਚ ਲਪੇਟ ਹੋ ਗਿਆ। ਅੱਛਾ ਅੱਛਾ, ਇਹਦਾ ਜਿਹੜਾ ਹੈ ਤਕਰੀਬਨ 12 ਤੋਂ 17 ਇੰਚ ਤੱਕ ਹੋ ਗਿਆ। 3 ਸਾਲ 3 ਸਾਲ ਜੀ। ਤੇ ਇਹ 3 ਸਾਲ ਪਹਿਲੇ ਕਿੰਨੇ ਦਾ ਪੌਦਾ ਮਿਲਿਆ ਸੀ? 3 ਸਾਲ ਪਹਿਲੇ ਪੌਦਾ ਮਿਲਿਆ ਸੀ 500 ਰੁਪਏ ਦਾ। 500 ਰੁਪਏ ਦਾ ਛੋਟਾ ਜਿਹਾ ਪੌਦਾ। ਹਾਂਜੀ, ਹੁਣ ਕਿਉਂਕਿ ਇਜਾਜ਼ਤ ਦੇ ਦਿੱਤੀ ਗਵਰਨਮੈਂਟ ਨੇ, ਅੱਗੋਂ ਫਿਰ 2 ਸਾਲ ਬੈਨ ਰਿਹਾ, ਨਹੀਂ ਆ ਸਕਿਆ, ਰੂਟਸ ਨਹੀਂ ਆ ਸਕੇ। ਹੁਣ ਕਾਫੀ ਲੋਕਾਂ ਨੇ ਤਿਆਰ ਕਰ ਲਿਆ, ਹੁਣ ਇਹਦੀ ਕੀਮਤ 300 ਰੁਪਏ 400 ਰੁਪਏ। ਅੱਛਾ ਅੱਛਾ, ਯਾਨੀ ਕਿ ਹੁਣ ਗਵਰਨਮੈਂਟ ਨੂੰ ਇਹਦੇ ਤੇ ਕੀ ਇਤਰਾਜ਼ ਸੀ ਜਿਨ੍ਹਾਂ ਨੇ ਪਾਬੰਦੀ ਲਾਤੀ ਹੈ? ਨਹੀਂ, ਇਹ ਬਾਹਰੋਂ ਜ਼ਰਮ ਬਾਦਲਾ ਬਾਹਰ ਜਾਂਦਾ ਸੀ। ਹਾਂ, ਡਾਲਰ ਬਾਹਰ ਜਾਂਦਾ ਸੀ। ਡਾਲਰ ਜਦੋਂ ਇੰਪੋਰਟ ਵਗੈਰਾ ਤੇ ਹਾਂਜੀ, ਉਹਦੇ ਫਿਰ ਉਹ ਸਾਰੀ ਚੀਜ਼ਾਂ ਚ ਆ ਜਾਂਦੇ 2-2.5 ਸਾਲ ਪਾਬੰਦੀ ਰਹੀ। ਘੁਣ ਵੀ ਪਿਸ ਜਾਂਦਾ ਕਹਿੰਦੇ ਨੇ ਗੇਹੂੰ ਦੇ ਨਾਲ। ਅੱਛਾ, ਇਹ ਹੁਣ ਸਾਗਵਾਨ ਦੇ ਜਿਹੜਾ ਤੁਸੀਂ ਇਹ ਦੱਸੋ ਕਿ ਇਹਨਾਂ ਦਾ ਲਾਈਨ 'ਚ ਜਿਹੜਾ ਵਾ ਆਪਸ ਵਿੱਚ ਫਾਸਲਾ ਕਿੰਨਾ ਤੇ ਲਾਈਨ ਟੂ ਲਾਈਨ ਕਿੰਨਾ ਫਾਸਲਾ ਵਾ? ਹਾਂਜੀ, ਆਈਡੀਅਲੀ ਹੋਣੇ ਚਾਹੀਦੇ 10 ਬਾਈ 10 ਤੇ। ਅੱਛਾ, ਲਾਈਨ ਤੋਂ ਲਾਈਨ ਵੀ 10 ਹੋਣੀ ਚਾਹੀਦੀ ਹੈ ਤੇ ਬੂਟੇ ਤੋਂ ਬੂਟਾ ਵੀ 10 ਹੋਣਾ ਚਾਹੀਦਾ। ਠੀਕ ਹੈ, ਮੇਰਾ ਥੋੜਾ ਜਿਹਾ ਡਿਫਰੈਂਟ, ਮੇਰੇ 12 ਤੇ 8 ਹੈ।
ਅੱਛਾ ਅੱਛਾ ਪੌਦੇ ਹੁਣ ਨਹੀਂ ਆ ਜਾਂਦੇ ਨੇ, ਲੇਕਿਨ ਥੋੜਾ ਜਿਹਾ ਇਹਦੇ ਛਾਲ ਚਲਾਣਾ ਆਸਾਨ ਸੀ। ਅੱਛਾ ਵੀ ਵਿੱਚ ਕੋਈ ਹੋਰ ਫਸਲ ਤੁਸੀਂ ਕਿ ਲਾ ਲਈ ਫਸਲ ਹਾਂਜੀ 2 ਸਾਲ ਮੈਂ ਲੈਂਦਾ ਰਿਹਾ। ਅੱਛਾ ਅੱਛਾ ਲੇਕਿਨ ਹੁਣ ਮੇਰਾ ਖਿਆਲ ਹੈ ਕਿ ਨਹੀਂ ਹੁਣ ਨਹੀਂ, ਹੁਣ ਇਹਨੂੰ ਰੇਜ਼ ਬੈਡ ਕਰ ਦਿਆਂਗੇ, ਹਾਂ ਬਸ ਉਹ ਖਾਲੀਆਂ 'ਚ ਪਾਣੀ ਚੱਲੇ ਕਰੇ। ਅੱਛਾ ਇਹਦੇ ਚ ਅਗਰ 10 ਬਾਈ 10 ਤੇ ਲਗਾਇਆ ਜਾਵੇ ਜੀ ਤੇ 20 ਤੇ 400 ਪੌਦਾ 400 ਹਾਂ 400 ਪੌਦਾ ਜਿਹੜਾ 440 ਪੌਦਾ ਆਏਗਾ 440 ਪੌਦੇ ਜੀ ਇਹ ਕਿੱਲੇ ਚ। ਅੱਛਾ ਇਹ ਕਿੰਨਾ ਅਰਸਾ ਤਿਆਰ ਹੁੰਦਾ ਲਾਂਦਾ ਵਾ? ਇਹ ਜਿਨ੍ਹਾਂ ਸਾਨੂੰ ਲਵਾਇਆ ਜਾਂ ਜਿਹਨਾਂ ਦਿੱਤਾ ਗਿਆ ਸੀ ਉਹਨਾਂ 7 ਸਾਲ ਦਾ ਕਿਹਾ ਸੀ, ਲੇਕਿਨ ਮੇਰੇ ਖਿਆਲ ਕਮ ਸੇ ਕਮ 10 ਸਾਲ 10 ਸਾਲ ਤੇ 10 ਸਾਲ ਬਾਅਦ ਤੁਹਾਡਾ ਖਿਆਲ ਆ ਕਿ ਕਿੰਨੀ ਕੇ ਲਪੇਟ ਚ ਜਿਹੜਾ ਵਾ ਨਾ ਆ ਜਾਏਗਾ? 10 ਸਾਲ ਬਾਅਦ ਉਮੀਦ ਹੈ ਕਿ 4 ਫੁੱਟ ਦੇ ਕਰੀਬ 3.5 4 ਫੁੱਟ ਲਪੇਟ ਹੋ ਜਾਏਗਾ। ਲਪੇਟ ਤੋਂ ਤੁਸੀਂ ਇਹਦੀ ਕੀ ਮੁਰਾਦ ਲੈਂਦੇ ਹੋ? ਇਹ ਨਾ ਟੋਟਲ ਸਰਕਲ ਜਿਹੜਾ ਹੁੰਦਾ ਹਾਂ ਜਿਹੜਾ ਇਹਦਾ ਡਾਇਆਮੀਟਰ ਹੁੰਦਾ, ਡਾਇਆਮੀਟਰ ਕੁਤਰ ਜਿਹਨੂੰ ਕਹਿੰਦੇ। ਹਾਂਜੀ ਤੇ ਲੰਬਾਈ ਫਿਰ ਉਸ ਤੋਂ ਇਲਾਵਾ ਲੰਬਾਈ ਤੇ ਫਿਰ ਉਹ ਅਗਰ 4 ਫੁੱਟ ਹੋ ਜਾਂਦਾ ਤੁਹਾਡਾ ਡਾਇਆਮੀਟਰ, 1 ਫੁੱਟ ਫਿਰ 1 ਫੁੱਟ ਕੰਸੀਡਰ ਹੋਏਗਾ। ਇਸ ਟਾਈਮ ਇਹਦੀ ਕੀਮਤ ਜਿਹੜਾ ਬਰਮਾ ਤੋਂ ਆ ਰਿਹਾ ਉਹਦੀ 26000 ਰੁਪਏ ਪਰ ਸਕੁਅਰ ਫੁੱਟ ਹੈ, ਪਰ ਸਕੁਅਰ ਮਤਲਬ ਥੱਲੇੋਂ 4 ਫੁੱਟ ਹੋਏਗਾ ਤੇ 1 ਫੁੱਟ ਉੱਚਾ ਹੋਵੇ। 1 ਫੁੱਟ ਹਾਂਜੀ ਉਹਦੀ ਕਮ ਕੀਮਤ 26000 ਹੈ। ਠੀਕ ਹੈ, ਲੇਕਿਨ ਕਿਉਂਕਿ ਬਾਹਰੋਂ ਆ ਰਿਹਾ ਤੇ ਸੀ ਦਾ ਇੰਪੋਰਟ ਦਾ ਉਹਦਾ ਕਿਰਾਇਆ ਸ਼ਾਇਦ ਪਾ ਕੇ ਕਾਫੀ ਜ਼ਿਆਦਾ ਪੈ ਜਾਂਦਾ ਤੇ ਆਪਣੇ ਚਲੋ ਜਦੋਂ ਇਹ ਆਉਣਾ ਉਦੋਂ ਕਿਰਾਇਆ ਸ਼ਾਇਦ ਤਾਂ ਨਹੀਂ ਪੈਣਾ ਨਾ ਜੀ, ਇਸ ਵਾਸਤੇ ਕੀਮਤ ਘਟ ਜਾਏਗੀ, ਲੇਕਿਨ ਫਿਰ ਵੀ ਕਿੰਨੀ ਘਟ ਜਾਏ ਅੱਧੀ ਲਾ ਲਓ। ਹਾਂ ਫਿਰ ਵੀ ਉਮੀਦ ਆ ਕਿ ਕੋਈ 50000 ਲੱਖ ਰੁਪਏ ਦੇ ਦਰਮਿਆਨ ਚ ਪੌਦਾ ਜਿਹੜਾ ਵਾ ਬੜੀ ਉਮੀਦ ਅੱਲਾਹ ਤਾਲਾ ਇਹ ਕੋਈ ਪਤਾ ਨਹੀਂ ਇਸ ਤੋਂ ਵੀ ਵੱਧ ਜਾਏ। ਜਿਹੜਾ ਰੁਪਈਏ ਦੀ ਉਹ ਚੱਲ ਰਹੀ ਆ, ਡਾਲਰ ਦਾ ਜਿਹੜਾ ਰੇਟ ਜਿਵੇਂ ਜਾ ਰਿਹਾ ਉਸ ਹਿਸਾਬ ਨਾਲ ਜੇ 5 ਸਾਲਾਂ ਬਾਅਦ ਦੇਖੀਏ ਪਤਾ ਨਹੀਂ ਗੱਲ ਕਿੱਥੇ ਦੀ ਕਿੱਥੇ। ਸਾਰੇ ਤਾਂ 5 ਸਾਲ ਬਾਅਦ ਨਹੀਂ ਨਾ ਹੋਣੇ। ਨਹੀਂ ਕੁਛ ਨਾਗੇ ਨੇ ਜਿਵੇਂ ਅਗਰ ਵਿਖਾ ਸਕੋ, ਇਹ ਨਾਗਾ ਲੱਗਾ 1 ਸਾਲ ਦਾ, ਉਹ ਜਿਹੜਾ 5-4 ਮਹੀਨੇ ਦੇ ਇਸ ਫਰਵਰੀ ਚ ਲੱਗੇ। ਅੱਛਾ ਲੋਕੀ ਪਪੂਲਰ ਲਾਉਂਦੇ ਆ, ਸਫੈਦਾ ਲਾਉਂਦੇ ਆ ਜੀ ਹੈ ਕੁਛ ਲੋਕ ਕੋਈ ਤੁਹਾਨੂੰ ਇਹ ਕਿਸ ਤਰ੍ਹਾਂ ਖਿਆਲ ਆਇਆ ਕਿ ਇਹਨਾਂ ਜਿਹੜਾ ਵਾ ਇਹ ਸਾਗਵਾਨ ਲਾਣਾ ਚਾਹੀਦਾ ਬਰਮਾ ਟੀ? ਮੈਂ ਖੁਸ਼ਕਿਸਮਤੀ ਨਾਲ ਇੱਕ ਇੰਡੀਆ ਦੀ ਵੀਡੀਓ ਵੇਖ ਲਈ, ਇੱਕ ਉੱਥੇ ਉਹਨਾਂ ਦੀ ਮਾਈ ਸੀ ਤੇ ਉਹਦਾ ਇੰਟਰਵਿਊ ਸੀ। ਅੱਛਾ ਉਹ ਬੜੇ ਵਾਸ ਰਕਬੇ ਦੇ ਨੇ ਜ਼ਿਮੀਂਦਾਰਾ ਕਰਾ ਰਹੇ, ਉਮਰ ਵੀ ਉਹਨਾਂ ਦੀ ਕਾਫੀ ਜ਼ਿਆਦਾ ਸੀ ਔਰ ਖੁਦ ਹੀ ਟਰੈਕਟਰ ਚਲਾਉਂਦੀ ਸੀ, ਖੁਦ ਹੀ ਸਾਰਾ ਮੈਨੇਜ ਕਰਦੀ ਸੀ ਆਪਣਾ ਸਾਰਾ। ਉਹਦੇ ਚ ਇੰਟਰਵਿਊ ਚ ਉਹਨੇ ਪੁੱਛਿਆ ਕਿ ਤੁਸੀਂ ਸਾਗਵਾਨ ਦਰਖਤ ਲਾਏ ਨੇ ਤੇ ਤੁਹਾਡਾ ਕੀ ਤਜਰਬਾ? ਕਹਿੰਦੇ ਬਹੁਤ ਕਾਮਯਾਬ। ਫਿਰ ਉਹਨਾਂ ਵਹਾਏ ਬੜੇ ਅੱਛੇ ਦਰਖਤ ਸਾਗਵਾਨ ਦੇ। तो मैं सोचा कि इंडिया ते पाकिस्तान का फर्क तो कोई नहीं, रीजन तो इको ही है। फिर इत्थे भी होना चाहिए। उत्थे गवर्नमेंट सपोर्ट कर दी है, उत्थे गवर्नमेंट ने 1 करोड़ रुपया 10 साल का उन्होंने बॉन्ड भरया कि 10 साल बाद गवर्नमेंट खरीदेगी किले पूरे का 1 करोड़ रुपया देना। ठीक है ना जी। उन्होंने 1 करोड़ अपने किन्ने बन गए? 3.5 करोड़ इस टाइम ਉਹਨਾਂ ਦੇ 10 ਸਾਲ ਬਾਅਦ ਅੱਛਾ ਉਹ ਸੇਫਟੀ ਹੋਣਾ ਸੀ ਕਿ ਗਵਰਨਮੈਂਟ ਨੇ ਖਰੀਦਣਾ। ਅੱਛਾ ਉਹਦੇ ਚੋਂ ਬਾਹਰ ਵੀ ਵੇਚ ਸਕਦੇ ਆ ਅਗਰ ਅੱਛੀ ਕੀਮਤ ਹੋ ਜਾਵੇ। ਹਾਂ ਜ਼ਿਆਦਾ ਉੱਪਰ ਹੋਵੇ ਤਾਂ ਉਸ ਤੋਂ ਬਾਹਰ ਵੇਚ ਸਕਦੇ ਨਹੀਂ, ਉਹ ਤਾਂ ਪੱਕਾ ਵਾ। ਫਿਰ ਮੈਂ ਇਹਦੇ ਰਿਸਰਚ ਕੀਤੀ ਤੇ ਇੱਥੋਂ ਸਾਗਵਾਨ ਕਿੱਥੇ ਮਿਲੇਗਾ, ਲੇਕਿਨ ਪਾਕਿਸਤਾਨ 'ਚ ਉਦੋਂ ਅਵੇਲੇਬਲ ਨਹੀਂ ਸੀ। ਉਹ ਫਿਰ ਖੁਸ਼ਕਿਸਮਤੀ ਨਾਲ ਇੱਕ ਨਰਸਰੀ ਵਾਲੇ ਨੇ, ਮੇਰੇ ਦੋਸਤ ਹੀ ਨੇ, ਅਸੀਂ ਫੁੱਲ ਇਕੱਠੇ ਲਾਈ ਦੇ ਗਲੈਡਲਾ ਨੁਮਾਨ ਸਾਹਿਬ, ਉਹਨਾਂ ਨਾਲ ਗੱਲ ਹੋਈ। ਉਹਨਾਂ ਨੇ ਫਿਰ ਇਹ ਕਿਤੇ ਸ੍ਰੀਲੰਕਾ ਤੇ ਉੱਥੋਂ ਖਰੀਦੇ ਤੇ ਫਿਰ ਵਾਇਆ ਇੰਡੀਆ ਦੁਬਈ ਇੱਥੇ ਪਹੁੰਚੇ। ਕਾਫੀ ਮਹਿੰਗਾ ਪੈ ਗਿਆ ਉਹਨਾਂ ਨੂੰ ਰੂਟ ਜਿਹੜੀ ਸੀ, ਤੇ ਲੇਕਿਨ ਅਲਹਮਦੁਲਿਲਾ ਕੋਈ 80,000 ਪੌਦਾ ਤਿਆਰ ਹੋਇਆ ਜ਼ਿਆਦਾ। ਫਿਰ ਪਾਕਿਸਤਾਨ ਆਰਮੀ ਲੈ ਗਈ ਉਹ ਛਾਉਣੀਆਂ 'ਚ ਕੈਮੋਫਲਾਜ ਆਸੇ। ਤਾਂ ਵੇਖੋ ਨਾ ਪੱਤਾ ਬਹੁਤ ਵੱਡਾ ਹੈ, ਅੱਛਾ ਕੈਮੋਫਲਾਜ ਦਿੰਦਾ ਹੈ, ਨਾਲੇ ਲੱਕੜੀ ਵੀ ਕੀਮਤੀ। ਕੁਛ ਫਿਰ ਸਿੰਧ ਦੇ 'ਚ ਵਡੇਰਿਆਂ ਨੇ ਕਾਫੀ ਲਾਇਆ, ਪੰਜਾਬ ਵਿੱਚ ਬਹੁਤ ਘੱਟ ਲੱਗਾ। ਠੀਕ ਹੈ, ਮੇਰਾ ਖਿਆਲ ਪੰਜਾਬ 'ਚ ਜ਼ਿਆਦਾ ਜਿਹੜਾ ਰਕਬੇ ਦੇ ਅਗਰ ਜੰਗਲ ਦੇ ਤੌਰ ਤੇ ਕਾਸ਼ ਕੀਤਾ ਤਾਂ ਮੇਰਾ ਖਿਆਲ ਮੇਰੇ ਕੋਲ ਹੀ ਹੋਣਾ। ਤੁਹਾਡੇ ਕੋਲ ਕਿੰਨੇ ਕੁ ਪੌਦੇ ਲੱਗੇ ਹੋਏ ਆ? ਮੇਰੇ ਕੋਲ ਤਕਰੀਬਨ 2200 ਦੇ ਕਰੀਬ ਸਨ, ਤੇ ਹੁਣ ਵਿੱਚੋਂ ਨਾਗੇ ਸ਼ਾਗ ਕਰ ਕੋ 2000 ਦੇ ਕਰੀਬ ਰਹਿ ਗਏ। 2000 ਦੇ ਕਰੀਬ ਹੈ ਤੁਹਾਡੇ ਕੋਲ। ਇਹ ਕਿੰਨੇ ਦਾ ਪੌਦਾ ਪਿਆ ਸੀ ਤੁਸੀਂ ਦੱਸਿਆ? 500 ਦਾ। 500 ਰੁਪਏ ਦਾ, ਯਾਨੀ ਕਿ ਪਹੁੰਚ ਤੁਹਾਨੂੰ ਪੈ ਗਿਆ ਸਾਰਾ ਕੁਝ ਕਰ ਕਰਾ। ਨਹੀਂ 500 ਤੇ ਉਹਨਾਂ ਨੂੰ ਰੇਟ ਸੀ, ਤੇ ਪਹੁੰਚ ਤੇ ਲੈਦਾ ਫਿਰ ਉਹ ਲਾਲ ਨੂੰ 1000 ਰੁਪਏ ਦਾ ਪੈ ਹੀ ਜਾਂਦਾ ਜਦੋਂ। ਨਹੀਂ ਇੰਨਾ ਨਹੀਂ, 600 ਰੁਪਏ ਦਾ ਲਾ 100 ਜਿਹੜਾ ਤੁਸੀਂ ਲਫ਼ਜ਼ ਬਾਰ-ਬਾਰ ਯੂਜ਼ ਕਰਦੇ ਆ ਨਾਗੇ ਦਾ ਜੀ, ਵੀ ਉਹ ਚੱਲਦਾ ਨਹੀਂ ਤੇ ਉਹਨੂੰ ਨਾਗਾ ਨਹੀਂ ਕਈ ਵਾਰੀ ਟੁੱਟ ਜਾਂਦਾ ਹੈ, ਸੁੱਕ ਜਾਂਦਾ ਹੈ। ਅਗਰ ਛੋਟੇ ਪੌਦੇ ਨੂੰ ਅਸੀਂ ਛੋਰਾ ਨਹੀਂ ਕਰਦੇ ਤੇ ਉਹ ਕੱਕਰ ਪੈ ਜਾਏ, ਉਹ ਜ਼ਾਇਆ ਹੋ ਜਾਂਦਾ ਪੌਦਾ, ਉਹ ਨਹੀਂ ਚੱਲਦਾ। ਅੱਛਾ ਅਸੀਂ ਦੇਖ ਰਹੇ ਹਾਂ ਕਿ ਕੁਛ ਪੌਦੇ ਜਿਹੜੇ ਨੇ ਜਿਨ੍ਹਾਂ ਚੋਂ ਸ਼ਾਖਾਂ ਜੀਆਂ ਨਿਕਲੀਆਂ ਹੋਈਆਂ ਵਾ। ਹਾਂਜੀ, ਇਹਦੀ ਅਸੀਂ ਪ੍ਰੂਨਿੰਗ ਕਰੀ ਦੀ ਸਾਲ 'ਚ 2 ਵਾਰੀ, ਲੇਕਿਨ ਹੁਣ ਕਹਿ ਰਹੇ 1 ਵਾਰੀ ਕਰਨੀ ਚਾਹੀਦੀ। ਨਹੀਂ ਉਹ ਜਿਸ ਤਰ੍ਹਾਂ ਉਹ ਹੈ ਜਾਂ ਜੜਾਂ ਤੋਂ ਨਿਕਲੇ ਹੋਏ ਆ, ਹਾਂਜੀ, ਉਹਨਾਂ ਦਾ ਉਹ ਵੀ ਕਿਸੇ ਕੰਮ ਆਉਂਦੇ ਕਿ ਉਹ ਕੱਟ ਦਿੱਤੇ? ਨਹੀਂ ਉਹ ਕੱਟ ਦੇਈਦੇ ਨੇ ਵੈਸੇ ਤੇ। ਅਗਰ ਛੋਟਾ ਪੌਦਾ ਹੋਵੇ ਤੇ ਉਹ ਜਿਹੜਾ ਅਸਲ ਪੌਦਾ ਉਹਨੂੰ ਕੱਟਣਾ ਚਾਹੀਦਾ, ਸ਼ੂਟ ਜਿਹੜੀ ਨੇ ਉਹ ਰੱਖਣੀ ਚਾਹੀਦੀ। ਅੱਛਾ, ਉਹ ਜਿਹੜੀ ਅੱਛੀ ਸ਼ੂਟ ਹੈ ਉਹ ਰੱਖ ਲੈਣੀ ਚਾਹੀਦੀ। ਉਹ ਬੜੀ ਤੇਜ਼ੀ ਨਾਲ ਫਿਰ ਵੱਧਦੀ ਹੈ,
ਕਿਉਂਕਿ ਰੂਟ ਜ਼ੋਨ ਡਿਵੈਲਪ ਹੋਇਆ ਹੁੰਦਾ ਬਹੁਤ। ਇਹਦੀ ਵੀ ਕਹਿੰਦੇ ਜਿਹੜੀ ਪਹਿਲੀ ਕਟਾਈ ਹੈ ਨਾ, ਉਸ ਤੋਂ ਬਾਅਦ ਜਿਹੜੀ ਦੂਸਰੀ ਕਟਾਈ ਹੈ ਉਹ ਤਕਰੀਬਨ 101 ਤੋਂ 1.5 ਸਾਲ ਪਹਿਲਾਂ ਤਿਆਰ ਹੋ ਜਾਏਗੀ। ਅੱਛਾ, ਕਿਉਂਕਿ ਉਹਦਾ ਰੂਟ ਜ਼ੋਨ ਜਿਹੜਾ ਨਾ ਕਾਫੀ ਜ਼ਿਆਦਾ ਡਿਵੈਲਪ ਹੋਇਆ। ਅੱਛਾ ਠੀਕ ਹੈ। ਤੇ ਇਹਦੇ 'ਚ ਕੋਈ ਬਿਮਾਰੀ ਕੋਈ ਯਾਨੀ ਕਿ ਜਿਹੜਾ ਵਾ ਕੋਈ ਮੇਨ ਪੱਤਿਆਂ ਨੂੰ ਇਫੈਕਟ ਕਰਦੀ ਕੋਈ ਸੁੰਡੀ, ਅੱਛਾ, ਲੇਕਿਨ ਉਹ ਇੰਨੇ ਜ਼ਿਆਦਾ ਪੱਤੇ ਨੇ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ ਇਹਦੀ ਗਰੋਥ ਤੇ। ਆ ਵੀ ਕਿੰਨਾ ਕੁ ਖਾਏਗੀ ਜਿਹੜਾ। ਹਾਂਜੀ, ਵਰਨਾ ਸਪਰੇਅ ਕਰਾਂਗੇ ਉਹ ਮਰ ਤੇ ਜਾਏਗੀ। ਲੇਕਿਨ ਜੀ ਸੁਰਾਖ ਤਾਂ ਆ ਕਿਤੇ ਆ ਦੇਖੋ ਨਾ ਨਜ਼ਰ ਆ ਰਹੇ ਆ ਜਿਹੜੇ ਪੱਤਾ ਬਹੁਤ ਅੱਛਾ। ਦੇਸੀ ਦਾ ਤੇ ਇਹਦਾ ਫਰਕ ਇਹ ਹੀ ਆ ਕਿ ਇਹਦਾ ਪੱਤਾ ਵੱਡਾ ਵਾ। ਨਹੀਂ, ਦੇਸੀ ਦਾ ਵੀ ਬਹੁਤ ਵੱਡਾ ਹੁੰਦਾ। ਅੱਛਾ, ਦੇਸੀ ਦਾ ਵੀ ਵੱਡਾ ਪੱਤਾ। ਉਹਦੇ ਤੇ ਸੀਡ ਲੱਗਦਾ, ਇਹਦੇ ਹਜੇ ਤੱਕ ਸੀਡ ਨਹੀਂ ਆਇਆ। ਅੱਛਾ, ਲੇਕਿਨ ਸੁਣਿਆ ਕਿ ਇਹਦੇ ਤੇ ਵੀ ਲੱਗਦਾ। ਤੇ ਬਾਕੀ ਕੁਆਲਿਟੀ ਦੀ ਹਰ ਚੀਜ਼ ਹੋਈ, ਉਹਨੂੰ ਮਸਲ ਨਾਲ ਵੀ ਹੱਥ ਲਾ ਲੈਂਦੇ ਨੇ। ਅੱਛਾ, ਉਹ ਸੀਡ ਕਿੰਨੇ ਕੁ ਸਾਲਾਂ ਬਾਅਦ ਲੱਗਦਾ ਵਾ? ਉਹ ਤੇ ਸ਼ੁਰੂ ਹੋ ਗਿਆ, ਤੀਸਰੇ ਸਾਲ ਸ਼ੁਰੂ ਹੋ ਗਿਆ ਸੀ। ਅੱਛਾ, ਉਹਨੂੰ ਹਰ ਸਾਲ ਲੱਗਦਾ, ਹੁਣ ਵੀ ਲੱਗਾ। ਉਹ ਸਾਹਮਣੇ ਨਜ਼ਰ ਆ ਰਹੇ ਸੀਡ। ਇਹ ਤੁਹਾਡਾ 3 ਸਾਲ ਦਾ ਹੋ ਗਿਆ ਵਾ ਜੀ? ਇਹ 3 ਸਾਲ ਦਾ। 3 ਸਾਲ ਦਾ, ਯਾਨੀ ਕਿ 7 ਸਾਲ ਹੋਰ ਇਹਨੂੰ ਲੱਗਣਗੇ ਇਨਸ਼ਾਅੱਲਾ ਤਾਲਾ, ਫਿਰ 10 ਸਾਲਾਂ ਦਾ ਜਿਹੜਾ ਵਾ ਨਾ। ਜੀ ਇਨਸ਼ਾਅੱਲਾ, ਵੇਖੋ ਹੋ ਸਕਦਾ 7-8 ਸਾਲ। ਪਾਣੀ ਨਾਰਮਲੀ ਤੁਸੀਂ ਗਰਮੀਆਂ 'ਚ ਹਫਤੇ 'ਚ ਦੇਈ ਜਾਓ ਇੱਕ ਵਾਰੀ, ਸਰਦੀਆਂ 'ਚ ਮਹੀਨੇ 'ਚ ਵੀ ਲੈ ਜਾਂਦੇ। ਨਹੀਂ, ਤੁਸੀਂ ਅੱਗੇ ਗੱਲ ਕੀਤੀ ਆ ਰੇਜ਼ ਬੈੱਡ। ਰੇਜ਼ ਬੈੱਡ ਦਾ ਮਤਲਬ ਇਹ ਹੁੰਦਾ ਕਿ ਪੌਦੇ ਨੂੰ ਘੱਟ ਪਾਣੀ ਪਹੁੰਚੇ। ਨਹੀਂ, ਪੌਦੇ ਨੂੰ ਘੱਟ ਪਾਣੀ ਨਹੀਂ, ਪਾਣੀ ਉਨਾ ਹੀ ਹੁੰਦਾ ਜਿਹੜਾ ਪਾਣੀ ਵੱਲ ਫੈਲਦੀਆਂ ਨੇ। ਜਦੋਂ ਪਾਣੀ ਨਾਲ ਟਰੈਵਲ ਕਰਦੀਆਂ ਜੜ੍ਹਾਂ, ਉਹ ਜ਼ਿਆਦਾ ਆਪਣਾ ਰੂਟ ਡਿਵੈਲਪ ਹੁੰਦੀਆਂ ਨੇ। ਇੱਕ ਬਰੋਤੀ ਬਹੁਤ ਹੁੰਦੀ ਬੂਟੇ ਦੀ। ਰੇਜ਼ ਬੈੱਡ ਤੁਸੀਂ ਇਦਾਂ ਹੀ ਕਰੋਗੇ ਨਾ ਵੀ ਇਹਦੇ ਸੈਂਟਰ 'ਚ ਇੱਥੇ ਖਾਲੀ ਬਣਾਓ। ਜੀ ਸੈਂਟਰ 'ਚ ਨਹੀਂ ਬਣਾਵਾਂਗੇ, ਇੱਕ ਇਸ ਸਾਈਡ ਤੇ ਬਣਾਵਾਂਗੇ, ਇੱਕ ਇਸ ਸਾਈਡ ਤੇ। ਇਹਨੂੰ ਉੱਚਾ ਕਰ ਦਿਆਂਗੇ। ਮੁੱਢਾਂ ਨੂੰ ਹਜੇ ਵੀ ਮਿੱਟੀ ਲਵਾਈ ਹੈ ਕਿ ਮੁੱਢਾਂ ਨੂੰ ਪਾਣੀ ਨਾ ਲੱਗੇ। ਨਹੀਂ, ਮੇਰਾ ਮਕਸਦ ਇਦਾਂ ਹੀ ਆ ਵੀ ਇਹਦੇ ਨਾਲ ਇਹਨੂੰ ਨਹੀਂ ਖਾਲੀ 'ਚ ਰੱਖਣਾ ਨਾ, ਸਾਈਡ ਤੇ ਹੀ ਕਰਨੀ। ਜੀ ਸਾਈਡ ਤੇ ਇਹ ਰੇਜ਼ ਹੋ ਜਾਏਗਾ, ਉੱਤੇ ਮਲਚਿੰਗ ਹੋ ਜਾਏਗੀ, ਇਹਨੂੰ ਰੇਜ਼ ਪਹੁੰਚੇ। ਹਾਂਜੀ, ਵਾਈਸ਼ਾਈ ਬੰਦ ਹੋ ਜਾਏਗੀ, ਡਾਇਰੈਕਟ ਪਾਣੀ ਨਹੀਂ ਲੱਗਣਾ ਚਾਹੀਦਾ ਮੂੰਹ। ਉਹ ਰੇਜ਼ ਨਹੀਂ, ਇਹਦਾ ਰੇਜ਼ ਹੁੰਦਾ ਵਾ ਕਿ ਉੱਪਰ ਵਧਿਆ ਹੈ? ਹਾਂਜੀ, ਵਧਿਆ ਰੇਜ਼। ਨਹੀਂ, ਉਹ ਕਹਿੰਦੇ ਪਾਣੀ ਦੀ ਰੇਜ਼ ਪਹੁੰਚ ਗਈ, ਉਹ ਹੁੰਦਾ ਕਿ ਨਮੀ ਪਹੁੰਚਣਾ। ਰੇਜ਼ ਹੁੰਦਾ ਵਾ ਉਚਾਈ। 2 ਖਾਲੀਆਂ ਬਣਨੀਆਂ ਜੀ, 2 ਖਾਲੀਆਂ, ਇੱਕ ਇਸ ਸਾਈਡ ਜੀ। ਤੇ ਬਾਕੀ ਇਹਨੂੰ ਦੱਸੋ, ਡੰਗਰਾਂ ਦਾ ਖਾਣੇ ਖੂਣੇ ਦਾ ਉਹਨਾਂ ਦਾ ਕੀ? ਨਹੀਂ, ਡੰਗਰ ਇਹ ਨਹੀਂ ਖਾਂਦੇ। ਅੱਛਾ, ਕਲੋਨੀਆ ਸੁਣਿਆ ਉਹਦਾ ਬੜਾ ਪੱਤਾ ਸ਼ੌਕ ਨਾਲ ਖਾਂਦੇ ਨੇ। ਅੱਛਾ, ਬੱਕਰੀ ਬੁਕਰੀ ਇਹਨੂੰ ਤਾਂ ਨਹੀਂ ਜ਼ਿਆਦਾ? ਨਹੀਂ, ਇਹਨੂੰ ਨਹੀਂ ਕਦੀ ਵੇਖਿਆ ਤੇ ਨਹੀਂ ਕਦੇ ਖਾਂਦੇ। ਅੱਛਾ, ਠੀਕ ਹੈ। ਇਹਦੀ ਖਾਦ ਬੜੀ ਬਣਦੀ, ਵੇਖੋ ਨਾ ਥੱਲੇ ਪੱਤੇ ਕਿਵੇਂ, ਔਰ ਕਿੰਨਾ ਵੱਡਾ ਪੱਤਾ ਹੈ। ਇੱਥੇ ਕੀ DAP ਦੀ ਜ਼ਰੂਰਤ ਹੈ, ਨਾ ਕੋਈ ਮੱਲੜ ਦੀ ਜ਼ਰੂਰਤ ਹੈ। ਅੱਜ ਜਦੋਂ ਵਿੱਚ ਵਾਇਆ ਨਾ, ਉਦੋਂ ਤੇ ਬੇਸ਼ੁਮਾਰ ਇਹਦੇ ਸੀ ਟਾਹਣੀਆਂ ਔਰ ਪੱਤੇ ਜਿਹੜੇ। ਇਹ ਯਾਨੀ ਕਿ ਅੱਛਾ ਖਾਸਾ ਜਿਹੜਾ ਨਾਮਿਆਤੀ ਮਾਦਾ ਜਿਹੜਾ ਵਾ ਨਾ, ਉਹ ਹੋ ਜਾਂਦਾ ਵਾ। ਤੇ ਇਹ ਇੰਨੀ ਕਿ ਯਾਨੀ ਕਿ ਮਾਲੂਮਾਤ ਹੈ ਸੀ ਸਾਗਵਾਨ ਦੇ ਬਾਰੇ 'ਚ। ਤੇ ਹੁਣ ਅਸੀਂ ਗੱਲ ਕਰਦੇ ਹਾਂ ਇੱਕ ਜਿਹੜਾ ਹੋਰ ਇਹਨਾਂ ਦਾ ਨਾ ਆ ਗਿਆ ਰੀਠੇ ਦਾ। ਨਹੀਂ, ਆਮਲਾ ਸੌਰੀ, ਆਮਲੇ ਦੇ ਬਾਰੇ। ਆਮਲੇ ਦੇ ਪੌਦੇ ਵੀ ਇਸੇ ਜੰਗਲ 'ਚ ਲਾਏ ਹੋਏ ਜੀ। ਤਿੰਨ ਇਹਦੇ 'ਚ 50-50 60-60 ਫੁੱਟ ਤੇ ਲੱਗੇ ਨੇ। ਆਮਲੇ ਦੇ 50-50 60-60 ਫੁੱਟ ਤੇ ਲੱਗੇ ਨੇ। ਕਿੰਨੇ ਏਕੜ ਤੇ ਜੰਗਲ ਹੈ ਜੀ ਸਾਰੇ? ਇਹ 3 ਏਕੜ 'ਚ 2 ਕਨਾਲੋਂ ਪਿੱਛੇ ਉਹਦਾ ਮੈਂ ਸੰਘਣਾ ਲਾ ਲਿਆ। ਉਹਦੀ ਥੋੜੀ ਗਰੋਥ ਥੋੜੀ ਹੈ, ਮਤਲਬ ਉਹ 8-6 ਤੇ ਲਾਇਆ। ਇਹ ਦਰਮਿਆਨ ਵੀ ਇੱਕ ਲੈਣ ਲੱਗ ਗਈ ਥੋੜੀ। ਇਹ 25 ਸਾਲਾ ਪੁਰਾਣੇ ਪੌਦੇ ਨੇ। ਇੱਥੇ ਵੀ ਅੰਬ ਦਾ ਬਾਗ ਸੀ ਤੇ ਫਿਰ ਉਹ ਜਦੋਂ ਖਤਮ ਕੀਤਾ ਤੇ ਇਹ ਨਹੀਂ ਵਿੱਚੋਂ ਕੱਢੇ। ਇਹ ਵੀ ਕਾਫੀ ਵੱਡਾ ਸੀ, ਇਹਦਾ ਮੋਢਾ ਵਿੱਚੋਂ ਨਾ ਇਧਰੋਂ ਤੁਸੀਂ ਵੇਖਿਆ ਹੋਵੇਗਾ ਇਹਨੂੰ, ਦੇਸੀ ਜਿਹੜੀ ਸ਼ਾਖ ਸੀ ਕੱਟਤੀ ਸੀ। ਅੱਛਾ, ਇਹ ਰਹੀ ਸਾਹਿਬ ਅਸੀਂ ਹੁਣ ਆਮਲੇ ਦੇ ਪੌਦੇ ਕੋਲ ਖੜੇ ਹਾਂ ਜੀ। ਇਹ ਕਿੰਨੇ ਸਾਲ ਪਹਿਲੇ ਤੁਸੀਂ ਲਗਾਇਆ? ਇਹ 25 ਸਾਲ 25 ਸਾਲ ਹੋ ਗਏ ਜੀ। ਤੇ ਇਹ ਕਿੰਨਵੇਂ ਸਾਲ ਫਲ ਦੇਣਾ ਸ਼ੁਰੂ ਕਰਦਾ? ਚੌਥੇ ਸਾਲ ਜੀ। ਇਹਨੂੰ ਯਾਨੀ ਕਿ 20 ਸਾਲ ਹੋ ਗਏ ਫਲ ਦਿੰਦੇ ਨੂੰ? 20 ਸਾਲ ਹੋ ਗਏ ਨੇ। ਇਹਦੇ ਚ ਉਹ ਛੋਟਾ ਪੌਦਾ ਹੈ 4 ਸਾਲ ਦਾ, ਹੁਣ ਆ 5ਵਾਂ ਸਾਲ ਸ਼ੁਰੂ ਹੋਣਾ। ਇਹਨੇ ਪਿਛਲੇ ਸਾਲ ਕੋਈ 1.5 ਮਣ ਪਾ ਦਿੱਤਾ ਸੀ, ਐਤਕੀ ਉਮੀਦ ਹੈ 2-3 ਮਣ। ਅੱਛਾ, ਆ ਜਿਹੜਾ ਹੁਣ 24-25 ਸਾਲ ਦਾ ਪੌਦਾ ਵਾ ਜੀ, ਇਹ ਕਿੰਨਾ ਕੁ ਫਲ ਦਿੰਦਾ ਵਾ? ਇਹ ਐਵਰੇਜ ਸਾਡੀ ਜਿਹੜੀ ਨਾ 20 ਪੌਦਿਆਂ ਦੀ 10 ਮਣ ਤੋਂ ਉੱਤੇ ਹੀ ਆ ਜਾਂਦੀ, 12 ਮਣ। ਅੱਛਾ, ਕੋਈ 15-16 ਵਾਲੇ ਨੇ, ਕੋਈ 7-8 ਵਾਲੇ। ਹਾਂ, ਯਾਨੀ ਕਿ 10 ਵੱਡੇ 20 ਨੇ, ਵੱਡੇ 20, ਛੋਟੇ ਤੇ ਫਿਰ 3 ਏਕੜ ਹੋਰ ਲਾਏ ਨੇ, ਹੋਰ ਲਗਾ 70 ਕੋ ਬੂਟੇ। ਅੱਛਾ, ਇਹ ਜਿਹੜੇ ਵੱਡੇ ਬੂਟੇ ਆ ਜੀ, ਇਹ 20 ਪੌਦੇ ਜਿਹੜੇ ਆ ਤੁਹਾਡੇ, ਇਹ ਤੁਸੀਂ ਬਲਕ ਚ ਯਾਨੀ ਕਿ ਜਦੋਂ ਵੇਚਦੇ ਆ ਕਿੰਨੇ ਕਿਤੇ ਵਿਕਦੇ ਆ? ਇਹਦਾ ਵੀ ਨਾ ਮੈਂ ਤੇ ਖੁਦ ਹੀ ਤੋੜ ਕੇ ਦੇਣਾ। ਅੱਛਾ, ਉਹ ਕਿਸ ਰੇਟ ਤੇ? ਉਹ ਮੁxtਲਿਫ ਸਾਲਾਂ 'ਚ ਮੁxtਲਿਫ ਰੇਟ ਹੁੰਦਾ। ਜਿਵੇਂ ਪਿਛਲੇ ਤੋਂ ਪਿਛਲੇ ਸਾਲ ਤਕਰੀਬਨ ਰੇਟ ਸੀ ਇਹਦਾ 9000-10000 ਰੁਪਏ ਮਣ, ਕਿਉਂਕਿ ਇਹਦਾ ਨਾ ਫਲ ਬਹੁਤ ਘੱਟ ਸੀ। ਤੇ ਪਿਛਲੇ ਸਾਲ ਫਲ ਬਹੁਤ ਜ਼ਿਆਦਾ ਸੀ ਤੇ ਰੇਟ ਇਹਦਾ 4000 ਸੀ। ਅੱਛਾ, ਪਿਛਲੀ ਵਾਰੀ ਫਲ ਕਿੰਨਾ? ਬਲਕਿ 4000 ਸੀ, ਫਿਰ ਬਾਅਦ ਚੋਂ
ਮੈਂ ਤਾਂ ਵੇਚ ਲਿਆ, ਉਸ ਤੋਂ ਬਾਅਦ ਕਾਫੀ ਡਾਊਨ ਹੋ ਗਿਆ ਦਸੰਬਰ ਤੋਂ ਬਾਅਦ। ਅੱਛਾ ਇਹ 1500-1600 ਤੇ ਵੀ ਆ ਗਿਆ। ਅੱਛਾ, ਲੇਕਿਨ ਉਦੋਂ ਪੈਦਾਵਾਰ ਕਿਤਨੀ ਕੁ ਹੈ ਸੀ? ਪੈਦਾਵਾਰ ਇੰਨੀ 15 ਮਣ 16 ਮਣ ਇੱਕ ਦੇ ਜਾਂਦਾ। ਯਾਨੀ ਕਿ ਚਲੋ ਅਗਰ 15 ਮਣ ਵੀ, ਅਗਰ 1500 ਨੂੰ ਵੀ ਹੋਵੇ ਫਿਰ ਵੀ ਇਹ ਤਕਰੀਬਨ ਨਹੀਂ, ਇਹ 2500 3000 ਤੋਂ ਘਟਦਾ ਨਹੀਂ। ਹਾਂ 2000 ਵੀ ਹੋਵੇ ਤੇ ਅਗਰ ਉਹ 15 ਮਣ ਵਾਲੇ ਹਿਸਾਬ ਤਾਂ 30000 ਦਾ ਪੌਦਾ ਜਿਹੜਾ ਤੂੰ 10 ਮਣ ਵੀ ਐਵਰੇਜ ਲਾਓ ਤਾਂ 20000 ਦਾ ਪੌਦਾ, 20000 ਦਾ ਪੌਦਾ, ਯਾਨੀ ਕਿ ਉਹ ਅੱਛੇ ਖਾਸੇ ਰੀਜ਼ਨੇਬਲ ਪੈਸੇ ਜਿਹੜੇ ਆ ਨਾ ਇਹ ਦਿੰਦਾ ਵਾ। ਤੇ ਇਹਦਾ ਦੱਸੋ, ਇਹਦੀ ਕੋਈ ਬਿਮਾਰੀ ਦਾ? ਨਹੀਂ, ਇਹਦੇ ਹਰੀੜਨਾ ਵੀ ਅੱਛਾ ਪੌਦਾ ਹੈ। ਅੱਛਾ, ਸਾਗਵਾਨ ਮਤਲਬ ਇਹਨੂੰ ਪਾਣੀ, ਬਾਕੀ ਹਰੀੜ ਨੂੰ ਜਦੋਂ ਫਲ ਲੱਗ ਜਾਂਦਾ ਪਾਣੀ ਦੀ ਅੱਛਾ ਜ਼ਰੂਰਤ ਹੁੰਦੀ ਹੈ, ਬਲਕਿ ਹਫਤੇ 'ਚ ਗਰਮੀਆਂ 'ਚ 2 ਵਾਰੀ ਵੀ ਲਾਣਾ ਪੈਂਦਾ ਹੈ, ਵਰਨਾ ਇੱਕ ਵਾਰੀ ਤੇ ਲਾਜ਼ਮੀ ਲੱਗਣਾ ਚਾਹੀਦਾ। ਠੀਕ ਹੈ। ਤੇ ਆਮਲੇ ਦੀ ਇਹ ਖਾਸੀਅਤ ਹੈ ਕਿ ਇਹਨੂੰ ਫਲ ਲੱਗ ਵੀ ਜਾਏ ਤੇ ਸਿਰਫ ਬਾਰਿਸ਼ਾਂ ਦੇ ਪਲ ਜਾਂਦਾ, ਇਹਨੂੰ ਪਾਣੀ ਨਾ ਵੀ ਲਾਓ ਤੇ ਯਾਨੀ ਕਿ ਬਰਾਨੀ ਇਲਾਕਿਆਂ 'ਚ ਵੀ ਇੱਕ ਕਿਸਮ ਦਾ ਹਾਂਜੀ ਹੋ ਸਕਦਾ ਇਹ ਕਾਮਯਾਬ। ਤੇ ਇਹਦਾ ਫਾਸਲਾ ਕਿਤਨੇ ਤੋਂ ਕਿਤਨਾ ਜਿਹੜਾ ਹੋਗਾ ਨਾ? ਇਹਦਾ ਮੈਂ ਜਿਹੜਾ ਨਵਾਂ ਲਾਇਆ ਉਹ 40x40 ਤੇ ਲਾਇਆ, ਲੇਕਿਨ ਇਹ ਤੁਹਾਡੇ ਸਾਹਮਣੇ 60-65 ਫੁੱਟ ਦਾ ਫਾਸਲਾ ਹੈ। ਇਹਦਾ ਪੁਰ ਹੋਇਆ ਪਿਆ ਵਾ ਉੱਪਰ, ਤੇ ਇਹ ਵੀ ਲੈਣੇ ਲੱਗ ਜਾਣਾ, ਕਿਉਂਕਿ ਇਹਦੇ ਸੀ ਅੰਬ ਦਾ ਬਾਗ ਸੀ ਵਿੱਚ, ਜਿਹੜਾ ਨਾਗਿਆਂ 'ਚ ਫਿਰ ਆਮਲੇ ਲਾਏ ਸਨ, ਅੰਬ ਪੁਟਾਤਾ, ਫਿਰ ਆਮਲੇ ਨਹੀਂ ਪੁੱਟੇ, ਤੇ ਇਸ ਵਜ੍ਹਾ ਨਾਲ ਫਾਸਲਾ ਫਿਰ ਤੁਹਾਨੂੰ। ਅੱਛਾ, ਇਹ ਹੁਣ ਤਕਰੀਬਨ ਇਹਨੂੰ ਆਣਾ ਸ਼ੁਰੂ ਹੋ ਰਿਹਾ ਵਾ ਫਲ ਜਿਹੜਾ ਵਾ? ਫਲ ਇਹਨੂੰ ਲੱਗ ਚੁੱਕਿਆ, ਸਾਨੂੰ ਨਹੀਂ ਨਜ਼ਰ ਆ ਰਿਹਾ, ਥੋੜਾ ਛੋਟਾ ਬਣ ਗਿਆ। ਇਹ ਹੋਰ 10 ਕੁ ਦਿਨ ਤੱਕ ਨਾ ਜੀ ਵਾਜ਼ੇ ਹੋਣਾ ਸ਼ੁਰੂ। ਤੇ ਇਹਦੀ ਚੌੜਾਈ ਕਿਹੜੇ ਦਿਨਾਂ 'ਚ ਹੁੰਦੀ ਆ? ਇਹਦੀ ਚੌੜਾਈ ਹੁੰਦੀ ਹੈ ਨਵੰਬਰ ਦੇ ਐਂਡ ਤੋਂ ਲੈ ਕੇ ਦਸੰਬਰ ਦੇ ਐਂਡ ਤੱਕ। ਨਵੰਬਰ ਦੇ ਐਂਡ ਤੋਂ ਲੈ ਕੇ ਦਸੰਬਰ ਤੱਕ, ਯਾਨੀ ਕਿ 1 ਮਹੀਨਾ ਹੁੰਦੀ ਹੈ। ਅਗਸਤ, ਸਤੰਬਰ, ਅਕਤੂਬਰ, ਨਵੰਬਰ, 4 ਮਹੀਨੇ ਉਹ ਇਹ ਰੀਡ ਜਿੰਨਾ ਹੀ ਤਕਰੀਬਨ ਲੱਗਦਾ ਕਿਹੜੇ ਦਿਨਾਂ 'ਚ ਜੀ? ਇਹ ਹੁਣ ਬੂਰ ਜਿਹੜਾ ਨਾ, ਇਹਦਾ ਬੂਰ ਤੇ ਹੁੰਦਾ ਨਾਲ ਹੀ ਪੌਦਾ, ਵੈਸੇ ਬੂਟਾ ਪੌਦਾ ਜਿਹੜਾ ਇਹ ਲੱਗਦਾ ਫਰਵਰੀ 'ਚ। ਫਰਵਰੀ ਝਾੜਵਾਂ ਵੀ ਲਾ ਲਓ ਫਿਰ ਵੀ ਚੱਲ ਜਾਂਦਾ। ਕਿੰਨੇ ਪੌਦਾ ਕਿੰਨੇ ਕੁ ਦਾ ਹੁੰਦਾ ਵਾ ਇਹ? ਪੌਦਾ 500 ਦਾ, 600 ਦਾ, ਅੱਛਾ 400 ਦਾ। ਅੱਛਾ 400 ਦਾ ਝਾੜਵਾ ਨਾ, ਗਾਚੀ ਜੜਾਂ ਹੀ ਲਾ ਦੇਣਾ, ਅੱਛਾ ਜਿਵੇਂ ਆੜੂ ਝਾੜਵਾ ਲਾਈਦਾ। ਅੱਛਾ, ਇਹਦੇ ਵਿੱਚ ਵੈਰਾਈਟੀਆਂ ਕਿੰਨੀਆਂ ਵਾ? ਇਹਦੇ 3 ਵੈਰਾਈਟੀਆਂ ਨੇ ਜ਼ਿਆਦਾ ਮਸ਼ਹੂਰ ਜਿਹੜੀਆਂ, ਇੱਕ ਬਨਾਰਸੀ, ਇੱਕ ਦੇਸੀ ਹੈ ਤੇ ਇੱਕ ਸ਼ੀਸ਼ਾ। ਅੱਛਾ, ਇਹ ਤੁਹਾਡਾ ਕਿਹੜਾ ਵਾ? ਬਨਾਰਸੀ ਸਾਰ ਦੇਸੀ ਦਾ ਪੌਦਾ ਹੈ ਨਾ। ਅੱਛਾ, 2 ਛੋਟੇ ਪੌਦੇ ਆ। ਅੱਛਾ ਕੁਝ। ਅਤੇ ਜਿਹੜਾ ਸ਼ੀਸ਼ਾ ਵਾ ਉਹਦਾ ਕੀ ਹੈ? ਸ਼ੀਸ਼ਾ ਜਿਹੜਾ ਨਾ, ਉਹਨੂੰ ਫਲ ਬਹੁਤ ਖੂਬਸੂਰਤ ਹੈ। ਅੱਛਾ, ਟ੍ਰਾਂਸਪੇਰੈਂਟ ਜਿਹਾ ਫਲ ਹੁੰਦਾ ਹੈ, ਮੋਟਾ ਹੁੰਦਾ ਹੈ, ਲੇਕਿਨ ਮੇਰੇ ਕੋਲ ਪੌਦਾ ਸੀ, ਮੈਂ ਉਹਨੂੰ ਕਢਾਤਾ ਹੈ। ਅੱਛਾ, ਉਹ 1 ਸਾਲ ਫਲ ਲੈਂਦਾ, 1 ਸਾਲ ਲੈਂਦਾ ਨਹੀਂ। ਜਿਸ ਸਾਲ ਲੈਂਦਾ ਉਸ ਟਾਈਮ ਬਹੁਤ ਹੀ ਘੱਟ ਹੁੰਦਾ ਹੈ। ਅੱਛਾ, ਮਤਲਬ ਪੂਰੇ ਵੱਡੇ ਏਡੇ ਪੌਦੇ ਨੂੰ ਮਨ ਵੀ ਨਹੀਂ ਹੁੰਦਾ, ਚੀਜ਼ਾ ਲੱਗਦਾ। ਉਹ ਫਿਰ ਕਢਾਤਾ। ਇਹ ਤੇ 15 ਮਣ 10 ਤੋਂ 15 ਮਣ। ਰੇਟ ਰਣ ਤੋਂ ਪੁੱਛ ਲੈ ਕੀ? ਹਾਂ, ਰੇਟ ਪੁੱਛ ਲਿਆ ਵਾ। ਰੇਟ ਇਹਦਾ ਵੇਰੀ ਕਰਦਾ 2000 ਤੋਂ ਲੈ ਕੇ ਜਿਹੜਾ 10,000 ਤੱਕ ਵੀ ਚਲਾ ਜਾਂਦਾ। 10,000 ਤੱਕ ਹਰ ਸਾਲ ਦਾ ਅਲੱਗ-ਅਲੱਗ ਰੇਟ ਹੈ। ਚਲ ਕੇ ਰਣ ਸਾਹਿਬ, ਇਹਦਾ ਮੈਂ ਇੱਕ ਦੇਖ ਰਿਹਾ ਜਿਵੇਂ ਇੱਥੇ ਵੀ ਜਿਵੇਂ ਇਹਨਾਂ ਨੇ ਵਿੱਚ ਸਾਗਵਾਨ ਲਾਇਆ ਹੈ, ਵੀ ਇਹਦੇ 'ਚ ਵੀ ਪੌਦੇ ਜਿਹੜਾ ਸਿੱਧਾ ਪੌਦਾ ਨਿਕਲਦਾ ਉਹ ਲੱਗ ਸਕਦਾ ਇਹਦੇ ਵਿੱਚ। ਹਾਂ, ਲੱਗ ਸਕਦਾ ਹੈ। ਅੱਛਾ, ਇਹਦੇ 'ਚ ਇੱਕ ਹੋਰ, ਇਹ ਹਰੀੜ ਵੀ ਮੁਰੱਬੇ ਵਾਲਾ ਕੰਮ ਆ ਤੇ ਆਮਲੇ ਵਾਲਾ ਵੀ ਮੁਰੱਬੇ, ਯਾਨੀ ਕਿ ਮੁਰੱਬਿਆਂ ਵਾਲਾ ਹੀ ਕੰਮ ਕਰਦੇ। ਆਮਲੇ ਦਾ ਥੋੜਾ ਯੂਜ਼ ਜ਼ਿਆਦਾ ਹੈ ਕਿ ਇਹ ਸ਼ੈਂਪੂ ਵਗੈਰਾ 'ਚ, ਹੇਅਰ ਕਲਰ 'ਚ ਉਹਦੇ 'ਚ ਵੀ ਜ਼ਿਆਦਾ ਯੂਜ਼ ਹੁੰਦਾ ਹੈ। ਹਕੀਮ ਵੀ ਜ਼ਿਆਦਾ ਇਸਤੇਮਾਲ ਕਰਦੇ। ਠੀਕ ਹੈ, ਇਹਦੇ ਹੋਰ ਵੀ ਇਸਤੇਮਾਲ ਹੈ। ਹਾਂਜੀ। ਤੇ ਇਹ ਸਾਡੀ ਹੈ ਸੀ ਵੀਡੀਓ ਨਾ, ਬਹੁਤ ਬੇਸਿਕ ਜੀ ਮਾਲੂਮਾਤ ਆਮਲੇ ਦੇ ਬਾਰੇ ਚ। ਜਦੋਂ ਫਲ ਲੱਗਿਆ ਹੈ ਇਨਸ਼ਾਅੱਲਾ ਤਾਲਾ ਫਲ ਦਿਖਾਵਾਂਗੇ। ਤੇ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੇ ਪਾਮ ਦੇ ਕੁਛ ਜਿਹੜੇ ਉਹ ਮੈਨੂੰ ਬਹੁਤ ਸੋਹਣੇ ਲੱਗੇ ਜੀ। ਇਹਨਾਂ ਦਾ ਜਿਹੜਾ ਪਾਮ ਵਾਲੇ ਦਰਖਤਾਂ ਦੇ ਵਿੱਚ ਡੂਮਣਾ ਤੇ ਲੱਗਿਆ ਹੈ ਵੇਖ। ਹਾਂ, ਅਤੇ ਆਹ ਡੂਮਣੇ ਦੇ ਥੱਲੇ ਖੜਾ ਹਾਂ, ਆ ਉੱਤੇ ਦੇਖ। ਆ ਦੇਖ, ਜਦੋਂ ਤੱਕ ਨਾ ਦੇਖੀ ਉਦੋਂ ਤੱਕ ਤਾਂ ਡਰ ਲੱਗਦਾ। ਜੇ ਸਪਰੇ ਨਹੀਂ ਹੋਣੇ ਤੇ ਮੱਖੀ ਨੇ ਇੱਥੇ ਹੀ ਬਹਿਣਾ, ਹੋਰ ਕਿੱਥੇ ਜਾਣਾ। ਸਾਰੇ ਕਈ ਵਾਰੀ ਨਾ ਸਾਨੂੰ ਡਾਣੀ ਪੈਂਦੀ, ਉਹ ਫੇਰ ਬਹਿ ਜਾਂਦੀ ਆ। ਸਾਰੇ ਇਲਾਕੇ ਦੀ ਮੱਖੀ ਇੱਥੇ ਹੀ ਆਉਂਦੀ ਆ। ਇੱਕ ਛੱਤੇ ਤੋਂ ਕਿੰਨਾ ਕੁ ਸ਼ਾਇਦ ਨਿਕਲ ਜਾਂਦਾ ਵਾ? ਮੁਖਤਲਿਫ ਹੈ। ਮੈਂ ਤੁਹਾਨੂੰ ਇੱਕ ਚਵਾਈ ਜਿਹੜੀ ਨਾ 30 ਤੋਂ 35 ਕਿਲੋ ਮਣ ਤੱਕ ਵੀ ਹੋ ਜਾਂਦੀ ਹੈ। ਨਹੀਂ, ਇੱਕ ਛੱਤੇ ਦੀ ਗੱਲ ਕਰ ਰਿਹਾ। ਛੱਤੇ ਫਿਰ ਮੁਖਤਲਿਫ ਛੋਟਾ ਵੱਡਾ ਹੁੰਦਾ ਹੈ। ਉਹ ਤੇ ਕੁਛ ਹੈ। ਹਾਂਜੀ, 2 ਕਿਲੋ ਛੱਤੇ ਵਾਲੀਆਂ ਦੂਜੇ ਦੇ ਤਾਂ ਨਹੀਂ ਆਉਂਦੀਆਂ। 5 ਕਿਲੋ ਵੀ, ਕਿਲੋ 2 ਕਿਲੋ ਬੜਾ ਨਹੀਂ ਦਿੰਦੀਆਂ। ਇੱਕ ਮਾਰ ਦਿੰਦੀਆਂ। ਹਾਂਜੀ, ਜੇ ਕੋਈ ਜਾਵੇ ਨਾ ਇਹਨਾਂ ਦੀ ਛੁਕਣਾ ਸੋਣ ਵਾਲੀ। ਇਹ ਬੂਟਾ ਦੇਸੀ ਦਾ, ਇਹਨੂੰ ਵੇਖਣਾ ਉੱਤੇ ਫਲ ਸ਼ੁਰੂ ਹੋ ਗਿਆ। ਇਹਨੂੰ ਤਾਂ ਮੋਟਾ ਫਲ ਨਜ਼ਰ ਆ ਰਿਹਾ। ਇਹ ਮੋਟਾ ਨਹੀਂ ਅਜੇ ਅੱਧਾ, ਇਹਨੇ ਹੋਰ ਫੁੱਲਣਾ। ਇਹ ਦੇਸੀ ਪਹਿਲਾਂ ਸ਼ੁਰੂ ਕਰਦਾ ਫਲ ਬਨਾਰਸੀ ਨਾਲ। ਹਾਂਜੀ, ਇਹ ਥੋੜਾ ਮਜ਼ੇਦਾਰ, ਇਹ ਖੱਟ ਮਿੱਠਾ ਜਿਹਾ ਹੁੰਦਾ, ਉਹ ਕੜਵੀ ਬਹੁਤ। ਲਓ ਜੀ, ਅਸੀਂ ਪਹੁੰਚ ਗਏ ਹੁਣ। ਪਾਮ ਕਿਹੜਾ ਪਾਮ ਆ ਜੀ ਇਹ ਰਜੀ ਸਾਹਿਬ? ਇਹ ਬਲੈਕ ਕਾਪਰਨੇਸ਼ੀਆ ਜੀ।
ਲਓ ਜੀ ਅਸੀਂ ਪਹੁੰਚ ਗਏ ਹਾਂ ਹੁਣ ਇਸ ਵੇਲੇ ਬਲੈਕ ਕੋਪਨ ਏਸ਼ੀਆ ਕੋਪਨ ਅਕ ਕਾਪਰ ਏਸ਼ੀਆ ਕਾਪਰਨੇਸ਼ੀਆ ਕਾਪਰਨ ਕਾਪਰਨੇਸ਼ੀਆ ਇਹ ਨੂਨ ਵੀ ਆ ਵਿੱਚ ਹਾਂਜੀ ਕਾਪਰਨੇਸ਼ੀਆ। ਚਲੋ ਅੱਛਾ ਜੀ ਇਹ ਕਿੰਨੀ ਉਮਰ ਦੇ ਪੌਦੇ ਆ ਇੱਕ ਮਿੰਟ ਤੁਹਾਡੇ ਕੋਲ ਮੈਕ ਨਹੀਂ ਹੈ, ਆ ਜਾਓ ਨਾ ਤੁਸੀਂ ਇੱਕ ਵਾਰੀ। ਲਓ ਜੀ ਆ ਪਾਮ ਹੈਗਾ ਕਾਪਰਨੇਸ਼ੀਆ, ਰਾਣਾ ਸਾਹਿਬ ਨੇ ਜਿੱਦਾਂ ਕਿ ਦੱਸਿਆ ਹੈ। ਮੈਂ ਤੁਹਾਨੂੰ ਵਿੱਚੋਂ ਥੋੜਾ ਜਿਹਾ ਇੱਕ ਵਾਰੀ ਦਿਖਾ ਦਵਾਂ, ਫਿਰ ਆਪਾਂ ਰਜ਼ੀਲ ਕਰੀਮ ਚੀਮਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਤੁਸੀਂ ਇੰਜ ਦੇਖੋ। ਪੌਦਾ ਫਿਰ ਪੱਟਦੇ ਕਿਵੇਂ ਜੀ? ਇਹ ਤੁਹਾਡੇ ਸਾਹਮਣੇ ਹੀ ਗਾਛੀ ਕਰਕੇ ਲਾਇਆ। ਵਾਹ ਜੀ ਵਾਹ, ਮੈਂ ਕਹਿੰਨਾ ਵੀ ਰਜ਼ੀ ਸਾਹਿਬ ਰਾਣਾ ਸਾਹਿਬ ਹਾਂਜੀ ਚੀਮਾ ਸਾਹਿਬ ਨਾਲ ਤਾਂ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ। ਮੈਨੂੰ ਇੰਜ ਲੱਗਦਾ ਤੁਸੀਂ ਦੱਸੋ ਵੀ ਇਹ ਵੀ ਆਪਾਂ ਕਿਵੇਂ ਦੇ ਜੰਗਲ ਚ ਆ ਗਏ? ਮੈਨੂੰ ਤਾਂ ਇੰਜ ਲੱਗਦਾ ਜਿਸ ਤਰ੍ਹਾਂ ਕੋਈ ਆਪਾਂ ਕਿਸੇ ਕਹਾਣੀ ਦਾ ਕਿਰਦਾਰ ਆ ਹੈ ਹੈ ਤੇ ਕੋਈ ਪੁਰਾਣੀ ਕਹਾਣੀ ਆ ਤੇ ਆਪਾਂ ਜਿਹੜਾ ਵਾ ਨਾ ਕਿਸੇ ਜੰਗਲ ਚ ਦਾਖਲ ਹੋ ਗਏ ਆ ਤੇ ਇੱਥੇ ਹੁਣ ਪਤਾ ਨਹੀਂ ਜਿੰਨ ਪਰੀਆਂ ਕਿਹੜੀ ਛਾਵਾਂ ਨਾਲ ਸਾਬਕਾ ਪਏਗਾ। ਲਓ ਜੀ ਇੱਕ ਗੱਲ ਆ, ਮੈਂ ਇੱਕ ਗੱਲ ਕਰ ਸਕਦਾ ਵੀ ਇਹ ਪਹਿਲਾਂ ਨਾ ਇਹ ਤੁਸੀਂ ਆਪਾਂ ਪਹਿਲਾਂ ਵੀ ਵੀਡੀਓ ਬਣਾਈਆਂ, ਇਹ ਕਿਸੇ ਵੀਡੀਓ ਚ ਨਹੀਂ ਇਹ ਸੀਨ ਆਇਆ ਨਾ ਹੈ ਨਾ। ਮੈਂ ਕਹਿੰਦਾ ਜੀ ਕਮਾਲ ਹੋ ਗਿਆ, ਇੱਥੇ ਤਾਂ ਫਿਲਮ ਦੀ ਸ਼ੂਟਿੰਗ ਹੋਣੀ ਚਾਹੀਦੀ ਹੈ ਜੀ। ਸ਼ਾਟ ਬਣਨਾ ਚਾਹੀਦਾ। ਆਹਾ ਕੀ ਤੇ ਬਹੁਤ ਖੂਬਸੂਰਤ ਲੱਗਦਾ ਸਾਰਾ ਨਜ਼ਰ ਹਾਏ 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 ਕਮਾਲ ਯਾਰ। ਕਰੋ ਜੀ ਰਜੀ ਸਾਹਿਬ ਨਾਲ ਗੱਲ ਇਹਦੇ ਬਾਰੇ ਚ ਇੱਥੇ ਖਲੋ ਕੇ ਕਰੋ। ਅੱਛਾ ਰਜੀ ਸਾਹਿਬ ਇਹ ਪੌਦਿਆਂ ਦੀ ਕਿੰਨੀ ਉਮਰ ਆ? ਇਹ 5 ਸਾਲ ਦੇ ਹੋ ਗਏ। ਹੈ 5 ਸਾਲ 5 ਸਾਲ ਦੇ ਹੋ ਗਏ ਜੀ। ਤੇ ਇਹ ਹੁਣ ਵਿਕ ਰਹੇ ਆ ਜੀ? ਵਿਕਣੇ ਸ਼ੁਰੂ ਹੋ ਗਿਆ, ਵੇਖੋ ਨਾ ਸਾਹਮਣੇ ਉਧਰ ਗਾਛੀਆਂ ਤੇ ਪਈਆਂ। ਇਹ ਹੁਣ 5 ਸਾਲ ਦਾ ਪੌਦਾ ਕਿੰਨੇ ਕ ਦਾ ਜਿਹੜਾ ਵਾ ਨਾ? ਇਹ 4 4.5 ਦਾ ਵਿਕ ਰਿਹਾ। ਅੱਛਾ 4 4.5 ਜਦੋਂ ਮੈਂ ਲਾਇਆ ਸੀ ਉਦੋਂ ਇੰਨਾ ਕੋ ਪੌਦਾ 35,000 ਦਾ ਸੀ। ਓਏ ਹੋਏ ਅਸਲ ਤੁਸੀਂ ਉਦੋਂ ਫਿਰ 35,000 ਦੇ ਚੱਕਰ ਚ ਲਾਇਆ? ਚੱਕਰ ਚ ਲਾਇਆ ਸੀ। ਤੇ ਕਈ ਵਾਰੀ ਛਾਵਾਂ ਵੱਧ ਜਾਂਦੀਆਂ, ਕਈ ਵਾਰੀ ਛਾਵਾਂ ਘਟ ਜਾਂਦੀਆਂ। ਹਾਂਜੀ ਔਰ ਜਿਵੇਂ ਇਸ ਤਰ੍ਹਾਂ ਦੇ ਪੱਤੋ ਕੀ ਜਿਹੜੇ ਨਾ ਐਡੇ ਮੋਟੇ ਤਨੇ ਕਿਸੇ ਦੇ ਵੀ ਨਹੀਂ ਕੋਪਨ ਇਹ ਬਿਲਕੁਲ ਨਾਲ ਲਾਉਂਦੇ ਨੇ, ਜਿਵੇਂ ਨਾ ਬਰੀਕ ਹੁੰਦੇ ਨੇ। ਤੇ ਇਹ ਤੇ ਭਾਵੇਂ 50,000 ਦਾ ਵਿਕਦਾ ਜੋ ਦੌਰ ਹੁੰਦਾ। ਹਾਂ ਅੱਛਾ ਇੱਕ ਹੋਰ ਆ ਚੀਜ਼, ਇਹ ਕਿੰਨੇ ਕ ਰਕਬੇ ਚ ਲੱਗੇ ਹੋਏ ਤੇ ਕਿੰਨੇ ਪੌਦੇ ਲੱਗੇ ਹੋਏ ਆ? ਇਹ 1.5 ਏਕੜ ਚ ਮੈਂ ਲਾਏ ਨੇ, ਮੁxtਲਿਫ ਪਾਮ ਦੀਆਂ ਕਿਸਮਾਂ ਨੇ। ਅੱਛਾ ਇਹ ਬਲੈਕ ਓਪਨ ਏਸ਼ੀਆ ਮੇਰੇ ਹਾਲ 300 ਦੇ ਕਰੀਬ ਹੈ। ਬਿਸਮਿਲ੍ਲਾ 300 ਪੌਦਾ? ਹਾਂਜੀ ਅੱਛਾ ਤੇ ਇਹ ਆਪਣਾ ਨੇ ਫੌਕਸਟੇਲ। ਹਾਂ ਫੌਕਸ ਜਿਹੜੇ ਵੱਡੇ ਨੇ ਇਹ ਸਨ ਆਪਣਾ 1300 ਪੌਦਾ। ਇਹ ਵਿੱਚ ਫਿਨੈਕਸ ਲੱਗਾ ਜਿਹੜਾ ਛੋਟਾ ਝਾੜੀ ਵਾਲਾ, ਇਹ 2000 ਪੌਦਾ ਹੈ। ਅੱਛਾ ਕੁਛ ਉਹਦੇ ਪਰ ਕੰਗੀ ਪਾਮ ਨੇ 300-400 ਪੌਦਾ ਹੈ। ਅੱਛਾ ਕਿਨਾਰੀ ਐਂਥਸ 400-500 ਪੌਦਾ ਹੈ। ਕੁਈਨ ਪਾਮ ਦੇ 50-60 ਪੌਦੇ ਨੇ। ਬਸ ਇਸ ਤਰ੍ਹਾਂ ਮੁxtਲਿਫ 4-5 ਕਿਸਮ ਦੇ ਲਾਏ ਨੇ। ਇਹਦੇ ਵਿੱਚ ਵੀ ਮੈਂ ਆੜੂ ਔਰ ਆਮਲੇ ਦਾ ਬਾਗ ਲਾਤਾ। ਅੱਛਾ ਅੱਛਾ 20 ਫੁੱਟ ਤੇ ਆੜੂ ਹੈ ਔਰ 40 ਫੁੱਟ ਤੇ ਆਮਲਾ। ਅੱਛਾ ਤਾਂ ਕਿ ਜਦੋਂ ਇਹ ਪੱਟਿਆ ਜਾਏ ਪੱਟਿਆ ਜਾਏਗਾ ਉਹ ਤਿਆਰ ਹੈ। ਬਲਕਿ ਤਿਆਰ ਹੈ, ਫਲ ਚੁੱਕਦਾ, ਆੜੂ ਵੀ ਚੁੱਕਦਾ, ਆਮਲਾ ਵੀ। ਅੱਛਾ ਇਹ ਦੱਸੋ ਕਿ ਇਹ ਆ ਜਿਹੜਾ ਫੌਕਸਟੇਲ ਆ ਜੀ ਇਹ ਕਿੰਨੇ ਕ ਦਾ ਪੌਦਾ ਅੱਜ ਕੱਲ ਵਿਕ ਰਿਹਾ ਵਾ? ਫੌਕਸਟੇਲ ਦਾ 1500 1200 ਉਹਦੇ ਕੱਦ ਦੇ ਹਿਸਾਬ। ਇਹ ਤੁਹਾਡੇ ਕੋਲ ਕਿੰਨੇ ਕਾ ਫੌਕਸਟੇਲ ਦੇ ਪੌਦੇ? ਇਹ ਮੇਰੇ ਕੋਲ 1300 ਸੀ, ਵਿੱਚੋਂ ਕੋਈ ਸੇਲ ਹੋ ਗਏ ਨੇ 500। ਅੱਛਾ ਤੇ ਬਾਕੀ ਵੀ ਹੁਣ ਪਾਰਟੀ ਆ ਰਹੀਆਂ ਨੇ, ਦੇਖੋ। ਅੱਛਾ ਤੇ ਆ ਫੋਨਿਕਸ ਪਾਮ ਜਿਹੜੀ ਆ? ਫਿਨੈਕਸ ਤੇ ਅਜੇ ਫਿਲਹਾਲ ਏਡੀ ਗਾਹਕੀ ਨਹੀਂ ਹੈ। ਅੱਛਾ ਅੱਛਾ ਸਸਤੇ, ਲੇਕਿਨ ਇਹਦੇ ਪੱਤੇ ਵਿਕਦੇ ਨੇ। ਅੱਛਾ ਅੱਛਾ ਤੇ ਜਿੰਨੇ ਦਾ ਬੂਟਾ ਵਿਕਦਾ ਉਹਨੇ ਦਾ ਇੱਕ ਵਾਰੀ ਪੱਤੇ ਵੇਚ ਲਈਦੇ। ਵਾਹ ਜ਼ਬਰਦਸਤ। ਥੱਲੇ ਕਟਾਈ ਕਰਨੀ ਪੈਂਦੀ। ਅੱਛਾ ਮੈਨੂੰ ਖਿਆਲ ਲੱਗਦਾ ਕਿ ਇਹਨੂੰ ਮੁੱਢ ਸਾਫ਼ ਕਰਨ ਵਾਸਤੇ ਨਾ ਜੀ ਇਹ ਬੀਜ ਵੀ ਪੈ ਰਿਹਾ। ਇਹ 4 ਰੁਪਏ ਦਾ ਵਿਕਦਾ ਇੱਕ ਪੱਤਾ। ਹਾਂਜੀ ਇੱਕ ਪੱਤਾ। ਇਹ ਉਹ ਗੁਲਦਸਤਿਆਂ ਚ ਇਸਤੇਮਾਲ ਕਰਦੇ ਨੇ, ਸ਼ਾਦੀ ਹਾਲਾਂ ਚ ਫੁੱਲਾਂ ਚ ਇਸਤੇਮਾਲ ਕਰਦੇ। ਪੌਦੇ ਦੀ ਤਾਂ ਲੋੜ ਹੀ ਨਹੀਂ, ਠੀਕ ਆ। ਹਾਂਜੀ ਅੱਛਾ ਇਹਨੂੰ ਬੀਜ ਵੀ ਲੱਗ ਰਿਹਾ ਜੀ? ਜੀ ਬੀਜ ਵੀ ਲੱਗ ਰਿਹਾ, ਤਿਆਰ ਹੋ ਜਾਂਦਾ। ਹਾਂ ਇਹ ਬੀਜ ਤੋਂ ਤਿਆਰ ਹੁੰਦਾ। ਬੀਜ। ਅੱਛਾ ਦੂਸਰਾ ਕੰਗੀ ਪਾਮ ਜਿਹੜਾ ਵਾ? ਜੀ ਕੰਗੀ ਪਾਮ ਦੇ ਹੁਣ ਜ਼ਰਾ ਮਾਰਕੀਟ ਘੱਟ, ਪਹਿਲਾਂ ਉਹਦੇ ਪੱਤੇ ਵਿਕਦੇ ਸਨ। ਹਾਂ ਪਹਿਲੇ ਕਿਸੇ ਦੌਰ ਚ ਉਹਦੇ ਬੜੇ ਉਹਦੇ ਪੱਤੇ ਮਹਿੰਗੇ। ਹੁਣ ਉਹਦੇ ਪੌਦਿਆਂ ਦੀ ਕੀ ਹੈ? 2 ਰੁਪਏ ਦਾ ਵਿਕਦਾ, ਲੇਕਿਨ ਉਹਦੀ ਗਾਹਕੀ ਘੱਟ ਹੈ। ਉਹਦਾ ਪੌਦਾ ਕਿੰਨੇ ਦਾ ਅੱਜ ਕੱਲ ਵਿਕ ਰਿਹਾ ਵਾ? ਉਹਦਾ ਪੌਦਾ 1200 ਦਾ ਵੇਚਿਆ ਜੀ। ਹੈ 1200 ਦਾ ਵੇਚਿਆ ਉਧਰ। ਅੱਛਾ ਛੋਟਾ ਹੀ ਪੌਦਾ ਐਡਾ ਵੱਡਾ। ਠੀਕ ਹੈ ਜੀ। ਚਲੋ ਜੀ ਇਹ ਹੈ ਸੀ। ਹਾਂ ਮੇਰਾ ਇੱਕ ਸਵਾਲ ਹੈ ਜੀ ਰਜੀ ਸਾਹਿਬ ਨਾਲ, ਉਹ ਇਹ ਹੈਗਾ ਤੁਸੀਂ ਗੱਲ ਕੀਤੀ ਵੀ ਤੁਸੀਂ ਇੱਥੇ ਵੀ ਆੜੂ ਲਾਏ ਨੇ, ਲਾਏ ਹੋਏ ਨੇ, ਫਲਦੇ ਵੀ ਨੇ। ਨਹੀਂ ਨਹੀਂ ਤੁਸੀਂ ਉਹ ਤਾਂ ਪਹਿਲਾਂ ਆੜੂ ਤਾਂ ਤੁਸੀਂ ਲਾਇਆ ਹੋਇਆ ਨਾ। ਹਾਂਜੀ ਇਹਦੇ ਵਿੱਚ ਹੁਣ ਲਾਣ ਤੁਸੀਂ ਕਹਿ ਰਹੇ ਸੀ ਇਹਦੇ ਵਿੱਚ ਲਾਣਾ ਮੈਂ। ਇਹਦੇ ਵਿੱਚ ਲੱਗਾ ਹੈ। ਅੱਛਾ ਫਲਦਾ ਵੀ ਔਰ ਆਮਲਾ ਵੀ ਲੱਗਾ, ਉਹ ਵੀ ਫਲਦਾ। ਅੱਛਾ ਮੈਂ ਇਹ ਕਹਿਣਾ ਵੀ ਤੁਸੀਂ ਮੈਨੂੰ ਕਿਹਾ ਵੀ ਆੜੂ ਜਿਹੜੇ ਆ 5 ਸਾਲਾਂ ਬਾਅਦ ਲੱਗਾ। ਹਾਂਜੀ 5 ਸਾਲਾਂ ਬਾਅਦ ਆੜੂ ਜਿਹੜਾ ਜੀ ਵੀ ਉਹ ਸਾਡੇ ਇੱਥੋਂ ਖਤਮ ਹੋਣਾ ਸ਼ੁਰੂ ਹੋ ਜਾਣਾ। ਜੀ ਜੀ ਹੈ ਜੀ। ਤੇ ਤੁਸੀਂ ਫਿਰ ਲਾ ਰਹੇ ਆ? ਅੱਛਾ ਇਹਦੇ ਚ ਮੈਂ ਵੇਖਿਆ ਕਿ ਇਹਦੇ ਕਿਉਂਕਿ ਵਿੰਡ ਬ੍ਰੇਕਰ ਸਮਝ ਲਓ ਜਾਂ ਜੋ ਵੀ ਹਵਾ ਘੱਟ ਲੱਗਦੀ, ਇਹਦੇ ਸਾਰੇ ਹੀ ਕਾਮਯਾਬ ਨੇ, ਇਹਦੇ ਕੋਈ ਵੀ ਨਹੀਂ ਸੁੱਕਾ। ਠੀਕ ਹੈ ਨਾ। ਜਿਹੜਾ ਬਾਹਰਲੇ ਪਾਸੇ ਲੱਗੇ ਨੇ ਉਹਨੂੰ ਹਵਾ ਜ਼ਰਾ ਚੱਲਦੀ ਤੇ ਨਾਲ ਹੀ ਹਿਲ ਜਾਂਦੀ ਜੜ, ਜਿਹਦੇ ਵਜ੍ਹਾ ਨਾਲ ਸੁੱਕ ਜਾਂਦਾ।
ਅੱਛਾ, ਤੁਸੀਂ ਆੜੂ ਦਾ ਮਸ਼ਵਰਾ ਦਿੱਤਾ, ਮੈਨੂੰ ਗੱਲ ਕੀਤੀ ਵੀ 5 ਸਾਲਾਂ ਬਾਅਦ ਸੁੱਕਣ ਵਾਲੀ। ਜੀ ਜੀ ਬਹੁਤ ਸਾਰੇ ਲੋਕ ਜਿਹੜੇ ਆ ਨਾ ਜੀ, ਉਹ ਆੜੂ ਵੱਲੇ ਨੂੰ ਜ਼ੇਨ ਬਣਾਇਆ। ਰਾਣਾ ਸਾਹਿਬ ਇਦਾਂ ਹੀ ਆ ਨਾ ਗੱਲ। ਮੈਂ ਇਹ ਕਹਿਣਾ ਵੀ ਤੁਹਾਡਾ ਤਜਰਬਾ ਆ, ਤੁਸੀਂ ਆੜੂ ਦਾ ਬਾਗ ਵੀ ਲਾਇਆ ਜੀ, ਹੋਇਆ, ਜੀ। ਅੱਗਾਂ ਵੀ ਲਾ ਰਹੇ ਆ, ਤੁਸੀਂ ਲੋਕਾਂ ਨੂੰ, ਜਿਹੜੇ ਸਾਡੇ ਵੀਰ ਭਰਾ ਆ, ਮਿੱਤਰ ਆ, ਉਹਨਾਂ ਨੂੰ ਕੀ ਮਸ਼ਵਰਾ ਦੋਗੇ ਆੜੂ ਦੇ ਬਾਰੇ? ਆੜੂ ਨਾ ਰਾਣਾ ਸਾਹਿਬ ਇੱਕ ਤੇ ਬਹੁਤ ਅੱਛਾ ਫਰੂਟ ਦਿੰਦਾ, ਔਰ ਬੜੇ ਮਹਿੰਗਾ ਵਿਕਦਾ। ਮਤਲਬ ਇੱਕ ਤੁਸੀਂ ਸਾਂਭ ਲਓ ਤੇ 5 ਲੱਖ ਤੇ 5-6 ਲੱਖ ਰੁਪਇਆ ਕਿੱਲਾ ਆਰਾਮ ਨਾਲ ਦੇ ਜਾਂਦਾ ਹੈ। ਔਰ 1 ਮਹੀਨੇ ਦੀ ਫਸਲ ਹੈ, 1 ਮਹੀਨਾ ਤੁਸੀਂ ਉਹਨੂੰ ਸਾਂਭਣਾ ਤੇ ਬਾਕੀ ਸਾਰਾ ਸਾਲ ਵਿਹਲੇ, ਠੀਕ ਹੈ ਨਾ। ਲੇਕਿਨ ਸਾਡੇ ਇੱਥੇ ਪੰਜਾਬ 'ਚ ਪ੍ਰੋਬਲਮ ਇਹ ਆ ਰਹੀ ਕਿ ਜਿਹੜੇ ਬੂਟੇ ਅਸੀਂ ਸਵਾਦ ਤੋਂ ਜਾਂ ਪਿਸ਼ਾਵਰ ਤੋਂ ਮੰਗਵਾਈ ਦੇ ਨਾ, ਉਹ ਚੌਥੇ ਪੰਜਵੇਂ ਸਾਲ ਸੁੱਕ ਜਾਂਦੇ ਨੇ। ਤੇ ਇੱਕ ਆਪਣਾ ਬਜ਼ੁਰਗ ਨੇ ਚੋਤੋ ਕਿ ਉਹਨਾਂ ਨੇ ਫਿਰ ਇਹ ਮਸ਼ਵਰਾ ਦਿੱਤਾ ਸੀ ਕਿ ਤੁਸੀਂ ਦੇਸੀ ਆੜੂ ਆਪਣੇ ਇਲਾਕੇ 'ਚ ਕੋ ਲੈ ਕੇ ਉਹਦੀ ਪਨੀਰੀ ਖੁਦ ਤਿਆਰ ਕਰੋ, ਉਹਨੂੰ ਫਿਰ ਕਲਮ ਇਹ ਭਾਵੇਂ ਇਹਦੀ ਲਾ ਲਓ, ਜਿਹੜੇ ਸਵਾਤੀ ਆੜੂ ਦੀ, ਉਹ 40-50 ਸਾਲ ਹੀ ਬੂਟਾ ਨਹੀਂ ਸੁੱਕੇਗਾ, ਕਿਉਂਕਿ ਤੁਹਾਡੇ ਮਾਹੌਲ ਨਾਲ ਉਹਨੂੰ ਐਡਜਸਟ ਕਰ ਲੇਗਾ। ਉਹ ਅਸੀਂ ਠੰਡ ਵਾਲਾ ਲਿਆਉਂਦੇ ਇੱਥੇ ਲਿਆਉਂਦੇ ਆ, ਉਹਦੀ ਜੜ ਕਮਜ਼ੋਰ ਹੁੰਦੀ, ਜੜਾਂ ਚੱਲਦੀਆਂ ਨਹੀਂ ਪ੍ਰੋਪਰ ਇੱਥੇ। ਸਹੀ ਹੋ ਗਿਆ, ਸਹੀ। ਤੇ ਉਹ ਹੁਣ ਕੋਈ ਅਮਲ ਕਰਨੇ ਵੇਖੋ, ਲੇਕਿਨ 2-3 ਸਾਲ ਲੱਗੇਗਾ ਉਹਦੇ 'ਚ। ਚਲੋ ਆਹੋ, ਇਹਦੇ ਉੱਤੇ ਵੀ ਕੋਈ ਗੱਲ 5 ਸਾਲ 4-5 ਸਾਲ, ਦੂਸਰੇ ਸਾਲ ਫਲ ਦੇ ਦਿੰਦਾ, 2-3 ਸਾਲ ਵੀ ਤੁਹਾਨੂੰ ਫਲ ਦੇ ਜੇ। ਹਾਂ, ਨਹੀਂ ਹੈ ਤਾਂ ਫਿਰ ਉਹ ਆਪਣਾ ਕੰਮ ਪੂਰਾ ਕਰ ਜਾਂ ਇਦਾਂ ਹੋ ਸਕਦਾ ਹੈ ਵੀ ਰਾਣਾ ਸਾਹਿਬ ਬੰਦਾ ਕਿੱਲੇ ਦੇ ਹਿਸਾਬ ਨਾਲ ਇਦਾਂ ਕਰਕੇ ਕੋਈ ਲਾ ਦੇਵੇ, ਅੱਗੋਂ ਏਕੜ ਵਿਚਰ ਪਿਛਲੇ ਦੀ ਵਾਰੀ ਆਵੇ, ਜੇ ਖਰਾਬ ਹੁੰਦਾ ਉੱਥੇ ਦੁਬਾਰਾ ਲਾ ਦੇਵੇ। ਮੇਰੇ ਤਰ੍ਹਾਂ ਨਰਸਰੀ ਕੋਈ ਆਪਣਾ ਕੋਲ ਰੱਖ ਲਓ, ਹਾਂ ਜਿਵੇਂ ਕੋਈ ਬੂਟਾ ਸੁੱਕਿਆ ਨਾਲ ਹੀ ਲਾ ਦਿਓ, ਫਿਰ ਤੁਹਾਡਾ ਸਾਲ ਬਚ ਜਾਂਦਾ। ਸਹੀ ਗੱਲ ਹੈ, ਸਹੀ ਗੱਲ। ਲਓ ਜੀ, ਰਜ਼ੀਉਲ ਕਰੀਮ ਚੀਮਾ ਸਾਹਿਬ, ਅਸੀਂ ਤੁਹਾਡੇ ਬੜੇ ਮਸ਼ਕੂਰ ਹਾਂ ਵੀ ਤੁਸੀਂ ਆਪਣੇ ਕੀਮਤੀ ਵੇਲੇ ਦੇ ਵਿੱਚੋਂ ਸਾਡੇ ਵਾਸਤੇ ਟਾਈਮ ਕੱਢਿਆ, ਸਾਡੀ ਇੰਨੀ ਖਿਦਮਤ ਕੀਤੀ ਤੇ ਆਓ ਭਗਤ ਕੀਤੀ ਸਾਡੀ, ਤੇ ਬਹੁਤ ਮਿਹਰਬਾਨੀ। ਤੇ ਅਸੀਂ ਰਾਣਾ ਸਾਹਿਬ ਦੇ ਵੀ ਬਹੁਤ ਮਸ਼ਕੂਰ ਹਾਂ ਵੀ ਜਿਹੜੇ ਸਾਨੂੰ ਇੱਥੇ ਲੈ ਕੇ ਪਹੁੰਚੇ। ਤੇ ਰਾਣਾ ਸਾਹਿਬ, ਆਖਰ ਦੇ ਉੱਤੇ ਤੁਸੀਂ ਕੋਈ ਗੱਲਬਾਤ ਕਰਨਾ ਚਾਹੋ, ਕੋਈ ਵੀ, ਤੇ ਬੰਦ ਵੀ ਤੁਸੀਂ ਕਰਾਣਾ ਅੱਜ। ਅੱਛਾ, ਮੈਂ ਪਹਿਲਾਂ ਇਹੀ ਕਹਿ ਰਿਹਾ ਸੀ ਵੀ ਸ਼ੁਕਰੀਆ, ਤੂੰ ਰਜ਼ੀ ਦਾ ਕੱਲੇ ਦਾ ਕਰੀ ਜਾ ਰਿਹਾ, ਮੈਂ ਕੱਲੇ ਵੀ ਫਿਰ ਫਟਾਫਟ ਨਾ ਤੂੰ ਪਟੜੀ ਤੇ ਆ ਗਿਆ। ਤੇ ਇੱਕ ਸ਼ੁਕਰੀਆ ਭਾਈ ਹਬੀਬ ਦਾ ਵੀ ਆ, ਹੈ, ਤੇ ਕਿਉਂਕਿ ਅਸਲ 'ਚ ਇਹਨਾਂ ਨੇ ਧੱਕਾ ਲਾਇਆ, ਵਰਨਾ ਅਸੀਂ ਤਾਂ ਉਹ ਕਹਿੰਦੇ ਵੀ ਮੰਜੇ ਤੇ ਪੈ ਗਏ ਸੋ ਪੈ ਗਏ ਹੈ। ਇਹ ਕਹਿੰਦੇ ਨਹੀਂ ਜੀ, ਵਲਾਗ ਜਿਹੜੇ ਆ ਨਾ ਬਣਾਓ, ਮਿਹਨਤ ਕਰੋ, ਅਸੀਂ ਇਹਨਾਂ ਦੀ ਮੰਨ ਲਈ ਹੈ। ਤੇ ਬਾਕੀ ਇਹ ਲੋਕਾਂ ਨੂੰ ਮੈਂ ਇਹੀ ਕਹੂੰਗਾ ਵੀ ਤੁਸੀਂ ਰਜ਼ੀ ਕਰੀਮ ਦੀ ਮੰਨੋ, ਤੇ ਇਸ ਤਰ੍ਹਾਂ ਦੀਆਂ ਨਾ ਵੱਖਰੀਆਂ ਦੀਆਂ ਫਸਲਾਂ ਲਾਓ ਅਗਰ ਬਚਣਾ, ਵਰਨਾ ਗੌਰਮੈਂਟ ਦਾ ਤੁਹਾਨੂੰ ਕੋਈ ਨਹੀਂ ਬਚਾਊ। ਵੀ ਸਰਕਾਰਾਂ ਨੇ ਤਾਂ ਤੁਹਾਨੂੰ ਵਧੋਲਣਾ ਹੀ ਵਧੋਲਣਾ ਵਾ ਹੈ। ਤੇ ਇਸ ਕਰਕੇ ਅਗਰ ਕੋਈ ਬਚਣਾ ਨਾ, ਤੇ ਕੋਈ ਥੋੜਾ ਬਹੁਤਾ ਨਾ ਪਤਲੀ ਗਲੀ ਤੋਂ ਹੋ ਕੇ ਤਾਂ ਹੀ ਨਿਕਲ ਸਕਦੇ ਆ, ਜੇ ਤੁਸੀਂ ਕੋਈ ਬਾਗ ਬੂਗ ਲਾਓ, ਤੇ ਵਰਨਾ ਹਾਲ ਕੋਈ ਨਹੀਂ ਹੈ। ਤੇ ਸ਼ੁਕਰੀਆ ਰਜ਼ੀ ਦਾ ਤੇ ਹਬੀਬ ਸਾਹਿਬ ਦਾ, ਤੇ ਤੇਰਾ ਸ਼ੁਕਰੀਆ ਵੀ ਭਾਈ, ਤੂੰ ਕਮ ਸੇ ਕਮ ਇੰਨੀ ਗਰਮੀ ਜਿਹੜੀ ਹੈ ਨਾ ਵੀਡੀਓ ਬਣਾਈ। ਤੇ ਇਹ ਸਾਡੇ ਅੱਜ ਦਾ ਵਲਾਗ ਸੀ, ਤੇ ਇੱਥੇ ਅਸੀਂ ਕਰਦੇ ਹਾਂ ਖਤਮ। ਤੇ ਪੰਜਾਬੀ ਬੈਸਟ ਫਾਰ ਐਵਰ ਦੀ ਤਰਫੋਂ ਰੱਬ ਰੱਖਾ, ਤੇ ਜਨਾਬ ਅੱਲਾਹ। ਫੋਨ ਫੇਰ ਆ ਰਿਹਾ ਜੀ, ਪਤਾ ਨਹੀਂ ਹਬੀਬ ਸਾਹਿਬ ਦਾ ਆ ਰਿਹਾ, ਨਹੀਂ ਉਹਨੇ ਹੁਣ ਦੂਜੇ ਤੇ ਆਣ ਲੱਗ ਗਿਆ। ਅੱਛਾ ਜੀ, ਗੱਲਬਾਤ ਇਹ ਆ, ਕਿਧਰੋਂ ਖੁੱਲੂਗਾ। ਅੱਛਾ ਜੀ, ਇਹ ਗੱਲਬਾਤ ਇਹ ਹੈਗੀ ਆ ਵੀ ਇਹ ਸਾਡੇ ਜਿਹੜੇ ਵਲਾਗ ਆ, ਰਾਣਾ ਸਾਹਿਬ ਤੁਸੀਂ ਇਹ ਕੋਈ ਨਹੀਂ ਦੱਸਿਆ ਹੈਗਾ ਵੀ ਸਾਡਾ ਇਹ ਜਿਹੜਾ ਸਿਲਸਿਲਾ ਆ, ਜਿਹੜਾ ਅਸੀਂ ਇਹਨੂੰ ਕੀ ਕਹਿ ਸਕਦੇ ਆ, ਇਹ ਜਿਹੜਾ ਅਸੀਂ ਆਹ ਸਿਲਸਿਲਾ ਸ਼ੁਰੂ ਕੀਤਾ, ਸਾਡਾ ਅਸਲ 'ਚ ਇਹ ਇੱਕ ਤਾਂ ਸਾਡਾ ਹੈ ਟੂਰ ਆਫ ਪੰਜਾਬ ਹੈ। ਇਹ ਸਾਡਾ ਅਸਲ 'ਚ ਹੈ ਪੰਜਾਬ ਦੀ ਫਸਲਾਂ ਤੇ ਬਾਗਾਂ ਦੇ ਬਾਰੇ ਹੈ, ਯਾਨੀ ਕਿ ਉਹ ਫਸਲਾਂ ਜਿਹੜੀਆਂ ਘੱਟ ਆ ਤੇ ਜਿਹੜੇ ਬਾਗ ਜਿਹੜੇ ਆ, ਤੇ ਇਹ ਸਾਡਾ ਇਸ ਸਿਲਸਿਲੇ ਦਾ ਪਹਿਲਾ ਪ੍ਰੋਗਰਾਮ ਸੀ। ਇਹ ਪਹਿਲਾ ਪ੍ਰੋਗਰਾਮ ਸੀਗਾ, ਤੇ ਇਹ ਜਾਰੀ ਉਹ ਸਾਰੀ ਰਹੂਗਾ, ਇਹ ਚੱਲਦਾ ਰਹੂਗਾ। ਇਹ ਸਾਡੀ ਖੁਸ਼ਕਿਸਮਤੀ ਆ ਵੀ ਸਾਡਾ ਜਿਹੜਾ ਪਹਿਲਾ ਹੀ ਪ੍ਰੋਗਰਾਮ ਆ ਉਹ ਰਜ਼ੀਉਲ ਕਰੀਮ ਚੀਮਾ ਸਾਹਿਬ ਦੇ ਨਾਲ ਹੋਇਆ। ਹਾਂਜੀ, ਤੇ ਬਹੁਤ ਮਿਹਰਬਾਨੀ। ਖੁਸ਼ਕਿਸਮਤੀ ਯਾਰ, ਮੈਂ ਤੁਹਾਡਾ ਵੀ ਸ਼ੁਕਰੀਆ ਅਦਾ ਕਰਨਾ ਚਾਹਨਾ ਕਿ ਤੁਸੀਂ ਤਸ਼ਰੀਫ ਲਿਆਏ, ਮੈਨੂੰ ਖਿਦਮਤ ਦਾ ਮੌਕਾ ਦਿੱਤਾ, ਤੇ ਤੁਹਾਡੀ ਵਸਾਤਤ ਨਾਲ ਚਲੋ ਲੋਕਾਂ ਨੂੰ ਅੱਛੀਆਂ ਗੱਲਾਂ ਪਹੁੰਚ ਜਾਣ, ਤੇ ਕੋਈ ਸਾਡੇ ਕਿਸਾਨ ਭਾਈਆਂ ਦਾ ਭਲਾ ਹੋ ਜਾਏ। ਕੀ ਬਾਤ ਹੈ ਜੀ, ਬਹੁਤ ਮਿਹਰਬਾਨੀ ਜੀ, ਰੱਬ ਰੱਖ।